The Life of Jesus पंजाबी पार्ट 4 यसू की जिंदगी चौथा हिस्सा 46 यसू के पैरों ते लूका 7 बाब ਉਹਦੀ 36 ਐਤ ਤੋਂ ਲੈ ਕੇ 50 ਐਤ तक ਤੇ ਕਿਸੇ ਫਰੀਸੀ ਉਹਦੇ ਅੱਗੇ ਅਰਜ਼ ਕੀਤੀ ਭਈ ਮੇਰੇ ਨਾਲ ਖਾਣਾ ਖਾ ਤੇ ਉਹ ਫਰੀਸੀ ਦੇ ਘਰ ਜਾ ਕੇ ਖਾਣ ਬੈਠਾ ਤੇ ਵੇਖੋ ਇੱਕ ਬਦਚਲਨ ਜ਼ਨਾਨੀ ਜਿਹੜੀ ਉਹ ਸ਼ਹਿਰ ਦੀ ਸੀ ਜਦ ਜਾਣਿਆ ਭਈ ਉਹ ਫਰੀਸੀ ਦੇ ਘਰ ਖਾਣ ਬੈਠਾ ਏ ਸੰਗੇ ਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ ਤੇ ਪਿੱਛੇ ਵੱਲ ਉਹਦੇ ਪੈਰਾਂ ਕੋਲ ਖਲੋ ਕੇ ਰੋਂਦੀ ਰੋਂਦੀ ਅਥਰੂਆਂ ਨਾਲ ਉਹਦੇ ਪੈਰ ਭਿਉਣ ਲੱਗੀ ਤੇ ਆਪਣੇ ਸਿਰ ਦਿਆਂ ਵਾਲਾਂ ਨਾਲ ਪੂੰਝ ਕੇ ਉਹਦੇ ਪੈਰਾਂ ਨੂੰ ਬਹੁਤ ਚੁੰਮਿਆ ਤੇ ਅਤਰ ਮਲਿਆ ਤੇ ਉਹ ਫਰੀਸੀ ਜਿਸ ਉਹਦੀ ਦਾਵਤ ਕੀਤੀ ਸੀ ਇਹ ਵੇਖ ਕੇ ਦਿਲ ਵਿੱਚ ਆਖਣ ਲੱਗਾ ਭਈ ਜੇ ਇਹ ਬੰਦਾ ਨਬੀ ਹੁੰਦਾ ਜਾਣ ਲੈਂਦਾ ਭਈ ਜ਼ਨਾਨੀ ਜਿਹੜੀ ਉਹਨੂੰ ਛੂੰਹਦੀ ਏ ਕੌਣ ਏ ਤੇ ਕਿਸ ਤਰ੍ਹਾਂ ਦੀ ਏ ਕਿਉਂ ਜੋ ਉਹ ਬਦਚਲਨ ਏ ਤੇ ਯਸੂ ਉਹਨੂੰ ਆਖਿਆ ਐ ਸ਼ਮਾਉਨ ਮੈਂ ਤੈਨੂੰ ਕੁਝ ਆਖਣਾ ਏ ਉਸ ਆਖਿਆ ਐ ਉਸਤਾਦ ਆਖ ਕਿਸੇ ਸਾਹੂਕਾਰ ਦੇ 2 ਕਰਜ਼ਈ ਸਨ ਇੱਕ 500 ਦਿਨਾਰ ਦਾ ਤੇ ਦੂਜਾ 50 ਦਾ ਜਦ ਉਹਨਾਂ ਦੇ ਹੱਥ ਪੱਲੇ ਦੇਣ ਨੂੰ ਕੁਝ ਨਾ ਰਿਹਾ ਉਸ ਦੋਵਾਂ ਨੂੰ ਬਖਸ਼ ਛੱਡਿਆ ਹੁਣ ਇਹਨਾਂ ਵਿੱਚੋਂ ਕਿਹੜਾ ਉਹਨੂੰ ਵੱਧ ਪਿਆਰ ਕਰੇਗਾ ਸ਼ਮੌਨ ਜਵਾਬ ਦਿੱਤਾ ਮੇਰੇ ਖਿਆਲ ਵਿੱਚ ਉਹ ਜਿਹਨੂੰ ਉਸ ਵੱਧ ਬਖਸ਼ਿਆ ਉਸ ਉਹਨੂੰ ਆਖਿਆ ਤੂੰ ਠੀਕ ਫੈਸਲਾ ਕੀਤਾ ਤੇ ਉਹ ਜ਼ਨਾਨੀ ਵੱਲ ਮੂੰਹ ਕਰਕੇ ਸ਼ਮੌਨ ਨੂੰ ਆਖਿਆ ਤੂੰ ਇਹ ਜ਼ਨਾਨੀ ਨੂੰ ਵੇਖਣਾ ਹੈ ਮੈਂ ਤੇਰੇ ਘਰ ਆਇਆ ਤੂੰ ਮੇਰੇ ਪੈਰਾਂ ਲਈ ਪਾਣੀ ਨਾ ਦਿੱਤਾ ਪਰ ਇਸ ਮੇਰੇ ਪੈਰ ਅਥਰੂਆਂ ਨਾਲ ਭਿਓਏ ਤੇ ਆਪਣੇ ਵਾਲਾਂ ਨਾਲ ਪੂੰਝੇ ਤੂੰ ਮੈਨੂੰ ਨਾ ਚੁੰਮਿਆ ਪਰ ਜਦੋਂ ਦਾ ਮੈਂ ਆਇਆ ਆ ਇਸ ਮੇਰੇ ਪੈਰਾਂ ਨੂੰ ਚੁੰਮਣਾ ਨਹੀਂ ਛੱਡਿਆ ਤੂੰ ਮੇਰੇ ਸਿਰ ਨੂੰ ਤੇਲ ਨਹੀਂ ਲਾਇਆ ਪਰ ਇਸ ਮੇਰੇ ਪੈਰਾਂ ਨੂੰ ਅਤਰ ਮਲਿਆ ਐਸ ਲਈ ਮੈਂ ਤੈਨੂੰ ਆਖਣਾ ਆ ਉਹਦੇ ਗੁਨਾਹ ਜਿਹੜੇ ਬਹੁਤ ਨੇ ਮਾਫ ਹੋਏ ਕਿਉਂ ਜੋ ਇਸ ਵੱਧ ਪਿਆਰ ਕੀਤਾ ਪਰ ਜਿਹਦੇ ਥੋੜੇ ਮਾਫ ਹੋਏ ਉਹ ਥੋੜਾ ਪਿਆਰ ਕਰਦਾ ਏ ਤੇ ਉਹ ਜ਼ਨਾਨੀ ਨੂੰ ਆਖਿਆ ਤੇਰੇ ਗੁਨਾਹ ਮਾਫ ਹੋਏ ਤਦ ਉਹ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ ਦਿਲ ਵਿੱਚ ਆਖਣ ਲੱਗੇ ਭਈ ਇਹ ਕੌਣ ਏ ਜਿਹੜਾ ਗੁਨਾਹਾਂ ਨੂੰ ਵੀ ਮਾਫ ਕਰਦਾ ਏ ਪਰ ਉਹਨੇ ਜ਼ਨਾਨੀ ਨੂੰ ਆਖਿਆ ਤੇਰੇ ਈਮਾਨ ਤੈਨੂੰ ਬਚਾਇਆ ਏ ਸਲਾਮਤੀ ਨਾਲ ਟੁਰ ਜਾ 47 ਮੂਰਖਾਂ ਵਾਲਾ ਸਵਾਲ ਮੱਤੀ 12 ਬਾਬ ਉਹਦੀ 22 ਐਤ ਤੋਂ ਲੈ ਕੇ 37 ਐਤ ਤੱਕ ਤਦ ਬਦਰੂਆਂ ਵਾਲਾ ਬੰਦਾ ਜਿਹੜਾ ਅੰਨਾ ਤੇ ਗੂੰਗਾ ਸੀ ਉਹਦੇ ਕੋਲ ਲਿਆਂਦਾ ਗਿਆ ਤੇ ਉਹਨੂੰ ਚੰਗਾ ਕੀਤਾ ਤੇ ਉਹ ਗੂੰਗਾ ਬੋਲਣ ਤੇ ਵੇਖਣ ਲੱਗਾ ਤੇ ਸਾਰਿਆਂ ਲੋਕਾਂ ਤਜਬ ਕਰਕੇ ਆਖਿਆ ਇਹ ਦਾਊਦ ਦਾ ਪੁੱਤਰ ਨਹੀਂ ਪਰ ਫਰੀਸੀਆਂ ਸੁਣ ਕੇ ਆਖਿਆ ਇਹ ਬਦਰੂਆਂ ਨੂੰ ਨਹੀਂ ਕੱਢਦਾ ਪਰ ਬਦਰੂਆਂ ਦੇ ਸਰਦਾਰ ਬੈਲਜ਼ਬੂਲ ਦੀ ਮਦਦ ਨਾਲ ਤੇ ਉਹਨਾਂ ਦੇ ਖਿਆਲਾਂ ਨੂੰ ਬੁੱਝ ਕੇ ਉਹਨਾਂ ਨੂੰ ਆਖਿਆ ਹਰ ਇੱਕ ਰਾਜ ਜਿਹਦੇ ਵਿੱਚ ਫੁੱਟ ਪੈ ਜਾਵੇ ਸੋ ਉੱਜੜ ਜਾਂਦਾ ਏ ਤੇ ਹਰ ਸ਼ਹਿਰ ਜਾਂ ਘਰ ਜਿਹਦੇ ਵਿੱਚ ਫੁੱਟ ਪੈ ਜਾਵੇ ਉਹ ਕਾਇਮ ਨਹੀਂ ਰਹੇਗਾ ਤੇ ਜੇ ਸ਼ੈਤਾਨ ਨੂੰ ਕੱਢਦਾ ਏ ਉਹਦੇ ਆਪਣੇ ਆਪ 'ਚ ਫੁੱਟ ਪਈਏ ਫਿਰ ਉਹਦਾ ਰਾਜ ਕਿਵੇਂ ਕਾਇਮ ਰਹੇਗਾ ਤੇ ਜੇ ਮੈਂ ਬੈਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਣਾ ਆ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ ਬਸ ਉਹ ਹੀ ਤੁਹਾਡੀ ਮੁਨਸਫੀ ਕਰਨਗੇ ਪਰ ਜੇ ਮੈਂ ਖੁਦਾ ਦੇ ਰੂਹ ਨਾਲ ਬਦਰੂਆਂ ਨੂੰ ਕੱਢਣਾ ਆ ਤੇ ਖੁਦਾ ਦੀ ਬਾਦਸ਼ਾਹੀ ਬੇਸ਼ੱਕ ਤੁਹਾਡੇ ਕੋਲ ਆ ਪਹੁੰਚੀ ਏ ਜਾਂ ਕੋਈ ਕਿਸੇ ਜ਼ੋਰ ਆਵਰ ਬੰਦੇ ਦੇ ਘਰ ਵਿੱਚ ਕਿਸ ਤਰ੍ਹਾਂ ਅੰਦਰ ਵੜ ਕੇ ਉਹਦਾ ਮਾਲ ਲੁੱਟ ਸਕਦਾ ਹੈ ਜੇ ਪਹਿਲਾਂ ਉਹ ਉਸ ਜ਼ੋਰ ਆਵਰ ਨੂੰ ਬੰਨ ਨਾ ਲੈ
ਤੇ ਤਦ ਉਹਦਾ ਘਰ ਲੁੱਟੇਗਾ। ਜਿਹੜਾ ਮੇਰੇ ਨਾਲ ਨਹੀਂ ਮੇਰੇ ਬਰਖਲਾਫ ਏ, ਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਸੋ ਖੁੱਲਾ ਰੱਦਾ ਏ। ਇਸ ਲਈ ਮੈਂ ਤੁਹਾਨੂੰ ਆਖਣਾ ਆ ਭਈ ਹਰ ਇੱਕ ਗੁਨਾਹ ਤੇ ਕੁਫਰ ਬੰਦਿਆਂ ਨੂੰ ਬਖਸ਼ਿਆ ਜਾਏਗਾ, ਪਰ ਉਹ ਕੁਫਰ ਜਿਹੜਾ ਰੂਹ ਦੇ ਹੱਕ ਵਿੱਚ ਹੋਵੇ ਬਖਸ਼ਿਆ ਨਾ ਜਾਏਗਾ। ਤੇ ਜਿਹੜਾ ਕੋਈ ਇਬਨ ਆਦਮ ਦੇ ਬਰਖਲਾਫ ਕੋਈ ਗੱਲ ਕਰੇ ਉਹਨੂੰ ਬਖਸ਼ਿਆ ਜਾਏਗਾ, ਪਰ ਜਿਹੜਾ ਰੂਹ ਦੇ ਬਰਖਲਾਫ ਬੋਲੇ ਉਹਨੂੰ ਬਖਸ਼ਿਆ ਨਾ ਜਾਏਗਾ, ਨਾ ਇਸ ਜਹਾਨ ਵਿੱਚ ਨਾ ਅਗਲੇ ਜਹਾਨ ਵਿੱਚ। 48 ਇੱਕ ਨਿਸ਼ਾਨ। ਮੱਤੀ 12 ਬਾਬ ਉਹਦੀ 38 ਐਤ ਤੋਂ ਲੈ ਕੇ 45 ਐਤ ਤੱਕ। ਤਦ ਬਾਜ਼ਿਆਂ ਫਕੀਆਂ ਤੇ ਫਰੀਸੀਆਂ ਉਹਨੂੰ ਜਵਾਬ ਦੇ ਕੇ ਆਖਿਆ, ਆਏ ਉਸਤਾਦ, ਅਸੀਂ ਤੇਥੋਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ। ਪਰ ਉਸ ਉਹਨਾਂ ਨੂੰ ਜਵਾਬ ਦਿੱਤਾ, ਭਈ ਬੁਰੇ ਤੇ ਜ਼ਨਾਕਾਰ ਲੋਕ ਨਿਸ਼ਾਨ ਲੱਭਦੇ ਨੇ, ਪਰ ਉਹਨਾਂ ਨੂੰ ਕੋਈ ਨਿਸ਼ਾਨ ਦਿੱਤਾ ਨਾ ਜਾਵੇਗਾ ਬਿਨਾਂ ਯੂਨਾ ਨਬੀ ਦੇ ਨਿਸ਼ਾਨ ਦੇ। ਕਿਉਂ ਜੋ ਜਿਵੇਂ ਯੂਨਾ 3 ਰਾਤ ਦਿਨ ਮਛਲੀ ਦੇ ਢਿੱਡ ਵਿੱਚ ਰਿਹਾ, ਉਸੇ ਤਰ੍ਹਾਂ ਇਬਨ ਆਦਮ 3 ਰਾਤ ਦਿਨ ਜ਼ਮੀਨ ਦੇ ਅੰਦਰ ਰਹੇਗਾ। ਨੈਨਵਾ ਦੇ ਲੋਕ ਅਦਾਲਤ ਵਿੱਚ ਇਸ ਜ਼ਮਾਨੇ ਦੇ ਲੋਕਾਂ ਨਾਲ ਉੱਠਣਗੇ ਤੇ ਇਹਨਾਂ ਨੂੰ ਮੁਜਰਮ ਠਹਿਰਾਣਗੇ, ਕਿਉਂ ਜੋ ਉਹਨਾਂ ਯੂਨਾ ਦੀ ਮੁਨਾਦੀ ਸੁਣ ਕੇ ਤੋਬਾ ਕਰ ਲਈ। ਤੇ ਵੇਖੋ, ਯੂਨਾ ਨਾਲੋਂ ਇੱਥੇ ਇੱਕ ਵੱਡਾ ਏ। ਦੱਖਣ ਦੀ ਰਾਣੀ ਇਸ ਜ਼ਮਾਨੇ ਦੇ ਲੋਕਾਂ ਨੂੰ ਅਦਾਲਤ ਦੇ ਦਿਨ ਉੱਠੇਗੀ ਤੇ ਉਹਨਾਂ ਨੂੰ ਮੁਜਰਮ ਠਹਿਰਾਏਗੀ, ਕਿਉਂ ਜੋ ਉਹ ਤੇ ਸੁਲੇਮਾਨ ਦੀ ਦਨਾਈ ਸੁਣ ਲਈ ਜ਼ਮੀਨ ਦੀਆਂ ਹੱਦਾਂ ਤੋਂ ਆਈ। ਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਏ। ਪਲੀਤ ਰੂਹ ਜਦ ਬੰਦਿਓਂ ਬਾਹਰ ਨਿਕਲ ਗਈ ਹੋਵੇ ਤੇ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦੀ ਫਿਰਦੀ ਏ, ਪਰ ਨਹੀਂ ਪਾਉਂਦੀ। ਤਦ ਆਖਦੀ ਏ, ਮੈਂ ਆਪਣੇ ਘਰ ਨੂੰ ਜਿੱਥੋਂ ਨਿਕਲੀ ਸਾਂ ਮੁੜ ਜਾਵਾਂਗੀ। ਤੇ ਆ ਕੇ ਉਹਨੂੰ ਵਿਹਲਾ ਤੇ ਝਾੜਿਆ ਸਵਾਰਿਆ ਹੋਇਆ ਵੇਖਦੀ ਏ। ਤਦ ਉਹ ਜਾਂਦੀ ਏ ਤੇ ਹੋਰ 7 ਰੂਹਾਂ ਆਪਣੇ ਨਾਲ ਬੁਰੀਆਂ ਨਾਲ ਲਿਆਉਂਦੀ ਏ, ਤੇ ਉਹ ਵਿੱਚ ਵੜ ਕੇ ਉੱਥੇ ਵਸਦੀਆਂ ਨੇ। ਤੇ ਉਸ ਸ਼ਖਸ ਦਾ ਪਿਛਲਾ ਹਾਲ ਪਹਿਲੇ ਨਾਲੋਂ ਭੈੜਾ ਹੋ ਜਾਂਦਾ ਏ। ਇਸ ਬੁਰੇ ਜ਼ਮਾਨੇ ਦੇ ਲੋਕਾਂ ਦਾ ਵੀ ਇਹੋ ਜਿਹਾ ਬੁਰਾ ਹਾਲ ਹੋਵੇਗਾ। 49 ਯਸੂ ਦਾ ਘਰਾਨਾ। ਮੱਤੀ 12 ਬਾਬ ਉਹਦੀ 46 ਐਤ ਤੋਂ ਲੈ ਕੇ 50 ਐਤ ਤੱਕ। ਅਜੇ ਉਹ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਤੇ ਵੇਖੋ, ਉਹਦੀ ਮਾਂ ਤੇ ਭਰਾ ਬਾਹਰ ਖਲੋਤੇ ਹੋਏ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਸਨ। ਤੇ ਕਿਸੇ ਉਹਨੂੰ ਆਖਿਆ, ਵੇਖ, ਤੇਰੀ ਮਾਂ ਤੇ ਤੇਰੇ ਭਰਾ ਬਾਹਰ ਖਲੋਤੇ ਹੋਏ ਨੇ ਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਨੇ। ਪਰ ਉਸ ਦੱਸਣ ਵਾਲੇ ਨੂੰ ਜਵਾਬ ਦਿੱਤਾ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਤੇ ਆਪਣੇ ਸ਼ਾਗਿਰਦਾਂ ਵੱਲ ਆਪਣਾ ਹੱਥ ਕਰਕੇ ਆਖਿਆ, ਵੇਖੋ ਮੇਰੀ ਮਾਂ ਤੇ ਮੇਰੇ ਭਰਾ। ਕਿਉਂ ਜੋ ਜਿਹੜਾ ਕੋਈ ਮੇਰੇ ਬਾਪ ਦੀ ਜਿਹੜਾ ਅਸਮਾਨਾਂ ਵਿੱਚ ਏ ਮਰਜ਼ੀ ਨੂੰ ਪੂਰਾ ਕਰਦਾ ਏ, ਉਹੋ ਹੀ ਮੇਰਾ ਭਰਾ ਤੇ ਭੈਣ ਤੇ ਮਾਂ ਏ। 50 ਝੀਲ ਤੇ ਤਮਸੀਲ। ਮੱਤੀ 13 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 58 ਐਤ ਤੱਕ। ਉਸੇ ਦਿਨ ਯਸੂ ਘਰੋਂ ਨਿਕਲ ਕੇ ਸਮੁੰਦਰ ਦੇ ਕੰਢੇ ਜਾ ਬੈਠਾ ਤੇ ਉਹਦੇ ਕੋਲ ਬੜੀ ਭੀੜ ਇਕੱਠੀ ਹੋ ਗਈ। ਇਸ ਕਰਕੇ ਉਹ ਆਪ ਬੇੜੀ ਉੱਤੇ ਚੜ ਬੈਠਾ ਤੇ ਸਾਰੀ ਭੀੜ ਕੰਢੇ ਉੱਤੇ ਖਲੋਤੀ ਰਹੀ। ਤਮਸੀਲਾਂ ਦੇ ਦੇ ਕੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ। ਭਈ ਵੇਖੋ, ਬੀਜ ਬੀਜਣ ਵਾਲਾ। ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿਕਲਿਆ ਤੇ ਉਹਦੇ ਬੀਜਦਿਆਂ ਕੁਝ ਦਾਣੇ ਰਾਹ ਦੇ ਕੰਢੇ ਡਿੱਗ ਪਏ ਤੇ ਪੰਛੀ ਆ ਕੇ ਉਹਨਾਂ ਨੂੰ ਚੁਗ ਗਏ। ਤੇ ਹੋਰ ਕੁਝ ਪੱਥਰਾਂ ਵਾਲੀ ਜ਼ਮੀਨ ਉੱਤੇ ਡਿੱਗ ਪਏ, ਜਿੱਥੇ ਉਹਨਾਂ ਨੂੰ ਬਹੁਤ ਮਿੱਟੀ ਨਾ ਮਿਲੀ। ਤੇ ਬਹੁਤੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਤੇ ਪਏ
ਪਰ ਜਦੋਂ ਧੁੱਪ ਚੜੀ ਉਹ ਝੁਲਸ ਗਏ ਤੇ ਜੜ ਨਾ ਹੋਣ ਦੇ ਸਬਬ ਕਰਕੇ ਸੁੱਕ ਗਏ ਤੇ ਹੋਰ ਕੁਝ ਮਲਿਆਂ ਵਿੱਚ ਡਿੱਗੇ ਤੇ ਮਲਿਆਂ ਨੇ ਵੱਧ ਕੇ ਉਹਨਾਂ ਨੂੰ ਦਬਾ ਲਿਆ ਤੇ ਹੋਰ ਕੁਝ ਚੰਗੀ ਜ਼ਮੀਨ ਉੱਤੇ ਡਿੱਗੇ ਤੇ ਫਲ ਦਿੱਤਾ, ਕੋਈ 100 ਗੁਣਾ, ਕੋਈ 60 ਗੁਣਾ, ਕੁਝ 30 ਗੁਣਾ। ਜਿਹਦੇ ਕੰਨ ਹੋਣ ਸੋ ਸੁਣੇ। ਤੇ ਸ਼ਾਗਿਰਦਾਂ ਕੋਲ ਆ ਕੇ ਉਹਨੂੰ ਆਖਿਆ, ਤੂੰ ਤਮਸੀਲਾਂ ਵਿੱਚ ਇਹਨਾਂ ਨਾਲ ਕਿਉਂ ਗੱਲਾਂ ਕਰਨਾ ਹੈ? ਉਸ ਉਹਨਾਂ ਨੂੰ ਜਵਾਬ ਦਿੱਤਾ ਤੇ ਆਖਿਆ, ਅਸਮਾਨ ਦੀ ਬਾਦਸ਼ਾਹੀ ਦੇ ਭੇਤਾਂ ਨੂੰ ਜਾਣ ਲੈਣਾ ਤੁਹਾਨੂੰ ਬਖਸ਼ਿਆ ਗਿਆ ਹੈ, ਪਰ ਇਹਨਾਂ ਨੂੰ ਇਹ ਬਖਸ਼ਿਆ ਨਹੀਂ ਗਿਆ। ਇਸ ਲਈ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਏਗਾ ਤੇ ਉਹਦਾ ਬੜਾ ਵਾਧਾ ਹੋ ਜਾਏਗਾ, ਪਰ ਜਿਹਦੇ ਕੋਲ ਨਹੀਂ ਉਹਦੇ ਕੋਲੋਂ ਵੀ ਜੋ ਕੁਝ ਉਹਦੇ ਕੋਲ ਹੈ ਲੈ ਲਿਆ ਜਾਏਗਾ। ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਇਸ ਲਈ ਗੱਲਾਂ ਕਰਨ ਆਇਆ ਭਈ ਉਹ ਵੇਖਦੇ ਹੋਏ ਨਹੀਂ ਵੇਖਦੇ ਤੇ ਸੁਣਦੇ ਹੋਏ ਨਹੀਂ ਸੁਣਦੇ ਤੇ ਨਾ ਸਮਝੇ ਨੇ। ਤੇ ਉਹਨਾਂ ਉੱਤੇ ਯਸਾਇਆ ਦੀ ਨਬੂਵਤ ਪੂਰੀ ਹੋਈ, ਭਈ ਕੰਨਾਂ ਨਾਲ ਤੇ ਸੁਣੋਗੇ ਪਰ ਕਦੀ ਵੀ ਨਹੀਂ ਸਮਝੋਗੇ, ਤੇ ਵੇਖਦੇ ਹੋਏ ਵੇਖੋਗੇ ਪਰ ਕਦੀ ਵੀ ਨਹੀਂ ਬੁੱਝੋਗੇ, ਕਿਉਂ ਜੋ ਇਸ ਕੌਮ ਦਾ ਦਿਲ ਮੋਟਾ ਹੋ ਗਿਆ ਹੈ ਤੇ ਕੰਨਾਂ ਤੋਂ ਉੱਚਾ ਸੁਣਦੇ ਨੇ ਤੇ ਉਹਨਾਂ ਆਪਣੀਆਂ ਅੱਖਾਂ ਮੀਟ ਲਈਆਂ ਨੇ, ਕਿਤੇ ਇਹ ਨਾ ਹੋਵੇ ਭਈ ਅੱਖੀਆਂ ਨਾਲ ਵੇਖਣ, ਕੰਨਾਂ ਨਾਲ ਸੁਣ ਕੇ ਦਿਲ ਨਾਲ ਸਮਝਣ ਤੇ ਪਰਤਾਵਣ ਤੇ ਮੈਂ ਉਹਨਾਂ ਨੂੰ ਵੱਲ ਕਰ ਦਿਆਂ। ਯਸਾਇਆ 6 ਬਾਬ ਉਹਦੀ 9 ਤੇ 10 ਆਇਤ। ਮੁਬਾਰਕ ਹਨ ਉਹ ਅੱਖੀਆਂ ਜੋ ਵੇਖਦੀਆਂ ਨੇ, ਪਰ ਧੰਨ ਨੇ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਨੇ ਤੇ ਤੁਹਾਡੇ ਕੰਨ ਕਿਉਂ ਜੋ ਉਹ ਸੁਣਦੇ ਨੇ। ਇਸ ਲਈ ਭਈ ਮੈਂ ਤੁਹਾਨੂੰ ਸੱਚ ਆਖਣਾ ਆ ਭਈ ਬਥੇਰੇ ਨਬੀ ਤੇ ਨੇਕ ਬੰਦੇ ਐਸ ਦੀ ਚਾਹ ਕਰਦੇ ਗਏ ਭਈ ਜੋ ਕੁਝ ਤੁਸੀਂ ਵੇਖਦੇ ਹੋ ਵੇਖਣ, ਪਰ ਉਹਨਾਂ ਨਹੀਂ ਵੇਖਿਆ, ਤਾਂ ਜੋ ਕੋਈ ਤੁਸੀਂ ਸੁਣਦੇ ਹੋ ਸੁਣਨ ਪਰ ਨਹੀਂ ਸੁਣਿਆ। ਸੋ ਤੁਸੀਂ ਬੀਜਣ ਵਾਲੇ ਦੀ ਤਮਸੀਲ ਸੁਣੋ। ਜਦ ਕੋਈ ਬਾਦਸ਼ਾਹੀ ਦਾ ਕਲਾਮ ਸੁਣਦਾ ਏ ਤੇ ਸਮਝਦਾ ਨਹੀਂ ਤੇ ਉਹਦੇ ਮਨ ਵਿੱਚੋਂ ਜੋ ਕੁਝ ਬੀਜਿਆ ਹੋਇਆ ਸੀ ਉਹ ਬੁਰਾ ਆ ਕੇ ਖੋਹ ਲੈ ਜਾਂਦਾ ਏ। ਇਹ ਉਹ ਏ ਜਿਹੜਾ ਰਾਹ ਦੇ ਕੰਢੇ ਬੀਜਿਆ ਗਿਆ ਸੀ, ਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਇਹ ਜਿਹੜਾ ਕਲਾਮ ਸੁਣਦਾ ਤੇ ਝੱਟ ਖੁਸ਼ੀ ਨਾਲ ਉਹਨੂੰ ਮੰਨ ਲੈਂਦਾ ਏ, ਉਹ ਤੇ ਜੜ ਆਪਣੇ ਵਿੱਚ ਨਹੀਂ ਰੱਖਦਾ ਪਰ ਥੋੜਾ ਚਿਰ ਰਹਿੰਦਾ ਹੈ ਤੇ ਕਲਾਮ ਦੇ ਸਬਬ ਦੁੱਖ ਜਾਂ ਜ਼ੁਲਮ ਹੁੰਦਿਆਂ ਹੀ ਝੱਟ ਠੋਕਰ ਖਾਂਦਾ ਹੈ। ਤੇ ਜਿਹੜਾ ਮਲਿਆਂ ਵਿੱਚ ਬੀਜਿਆ ਗਿਆ ਸੋ ਉਹ ਏ ਜਿਹੜਾ ਕਲਾਮ ਸੁਣਦਾ ਏ ਤੇ ਜ਼ਮਾਨੇ ਦੀ ਸੋਚ ਫਿਕਰ ਦੌਲਤ ਦਾ ਧੋਖਾ ਕਲਾਮ ਨੂੰ ਦਬਾ ਲੈਂਦਾ ਹੈ ਤੇ ਉਹ ਅਫਲ ਹੋ ਜਾਂਦਾ ਹੈ। ਤੇ ਉਹ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਏ ਜਿਹੜਾ ਕਲਾਮ ਸੁਣਦਾ ਤੇ ਸਮਝਦਾ ਏ, ਉਹ ਜ਼ਰੂਰ ਫਲ ਲਿਆਉਂਦਾ ਏ ਤੇ ਪੈਦਾਵਾਰ ਵੀ ਦਿੰਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਤੇ ਕੋਈ 30 ਗੁਣਾ। ਚੰਗੇ ਤੇ ਕੌੜੇ ਦਾਣੇ ਦੀ ਤਮਸੀਲ। ਉਸ ਹੋਰ ਇੱਕ ਤਮਸੀਲ ਲੈ ਕੇ ਉਹਨਾਂ ਨੂੰ ਆਖਿਆ ਭਈ ਅਸਮਾਨ ਦੀ ਬਾਦਸ਼ਾਹੀ ਉਸ ਬੰਦੇ ਵਾਂਗਰ ਏ ਜਿਸ ਆਪਣੀ ਪੈਲੀ ਵਿੱਚ ਚੰਗਾ ਬੀਜ ਬੀਜਿਆ, ਪਰ ਜਦ ਲੋਕ ਸੌਂ ਗਏ ਤੇ ਵੈਰੀ ਆਇਆ ਤੇ ਕਣਕ ਦੇ ਵਿੱਚ ਕੌੜੇ ਦਾਣੇ ਵੀ ਬੀਜ ਕੇ ਟੁਰ ਗਿਆ। ਤੇ ਜਦ ਅੰਗੂਰੀ ਨਿਕਲੀ ਤੇ ਸਿੱਟੇ ਲੱਗੇ ਤੇ ਕੌੜਾ ਬੂਟਾ ਵੀ ਦਿਸ ਪਿਆ, ਤਦ ਨੌਕਰਾਂ ਘਰ ਦੇ ਮਾਲਕ ਕੋਲ ਜਾ ਕੇ ਉਹਨੂੰ ਆਖਿਆ, ਆਏ ਖੁਦਾਵੰਦ ਤੂੰ ਆਪਣੀ ਪੈਲੀ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਕੌੜੇ ਬੂਟੇ ਕਿੱਥੋਂ ਆਏ? ਉਸ ਉਹਨਾਂ ਨੂੰ ਆਖਿਆ, ਕਿਸੇ ਵੈਰੀ ਬੰਦੇ ਨੇ ਕੰਮ ਕੀਤਾ ਹੈ। ਨੌਕਰ ਉਹਨੂੰ ਆਖਣ ਲੱਗੇ, ਮਰਜ਼ੀ ਹੋਵੇ
ਤੇ ਅਸੀਂ ਜਾ ਕੇ ਉਹਨਾਂ ਨੂੰ ਇਕੱਠਾ ਕਰ ਲਈਏ। ਉਸ ਆਖਿਆ, ਭਈ ਨਾ ਕਿਤੇ ਐਵੇਂ ਨਾ ਹੋਵੇ ਭਈ ਕੌੜੇ ਬੂਟਿਆਂ ਨੂੰ ਇਕੱਠਿਆਂ ਕਰਦਿਆਂ ਤੁਸੀਂ ਕਣਕ ਨੂੰ ਉਹਦੇ ਨਾਲ ਹੀ ਪੁੱਟ ਲਵੋ। ਵਾਢੀ ਤੀਕਰ ਦੋਵਾਂ ਨੂੰ ਰਲੇ ਮਿਲੇ ਰਹਿਣ ਦਿਓ, ਤੇ ਵਾਢੀ ਦੇ ਵੇਲੇ ਵਾਢੀ ਕਰਨ ਵਾਲਿਆਂ ਨੂੰ ਆਖਾਂਗਾ ਭਈ ਕੌੜੇ ਬੂਟਿਆਂ ਨੂੰ ਪਹਿਲੋਂ ਇਕੱਠਾ ਕਰੋ ਤੇ ਸਾੜਨ ਲਈ ਉਹਨਾਂ ਦੀਆਂ ਭਰੀਆਂ ਬਣਾ ਦਿਓ ਤੇ ਕਣਕ ਨੂੰ ਮੇਰੀ ਕੋਠੀ ਵਿੱਚ ਜਮ੍ਹਾਂ ਕਰੋ। ਰਾਈ ਦੇ ਦਾਣੇ ਦੀ ਤਮਸੀਲ। ਉਸ ਇੱਕ ਹੋਰ ਤਮਸੀਲ ਦਿੱਤੀ ਤੇ ਉਹਨਾਂ ਨੂੰ ਆਖਿਆ, ਭਈ ਅਸਮਾਨ ਦੀ ਬਾਦਸ਼ਾਹੀ ਉਸ ਰਾਈ ਦੇ ਦਾਣੇ ਵਾਂਗਰ ਏ ਜਿਹਨੂੰ ਇੱਕ ਬੰਦਾ ਲੈ ਕੇ ਆਪਣੀ ਪੈਲੀ ਵਿੱਚ ਬੀਜਿਆ। ਉਹ ਤੇ ਬੇਸ਼ੱਕ ਸਭਨਾਂ ਬੀਆਂ ਨਾਲੋਂ ਨਿੱਕਾ ਏ, ਪਰ ਜਦੋਂ ਵੱਧ ਜਾਂਦਾ ਏ ਉਹ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਏ ਤੇ ਰੁੱਖ ਬਣ ਜਾਂਦਾ ਹੈ। ਇੱਥੋਂ ਤੀਕਰ ਭਈ ਅਸਮਾਨ ਦੇ ਪਖੇਰੂ ਆ ਕੇ ਉਹਦੀਆਂ ਟਹਿਣੀਆਂ ਵਿੱਚ ਆਲਣੇ ਬਣਾਉਂਦੇ ਨੇ। ਉਹਨਾਂ ਨੂੰ ਇੱਕ ਹੋਰ ਤਮਸੀਲ ਆਖੀ, ਭਈ ਅਸਮਾਨ ਦੀ ਬਾਦਸ਼ਾਹੀ ਖਮੀਰ ਵਾਂਗਰ ਏ ਜਿਹਨੂੰ ਇੱਕ ਜ਼ਨਾਨੀ ਨੇ ਲੈ ਕੇ ਆਟੇ ਦੇ 3 ਟੋਪਿਆਂ ਵਿੱਚ ਰਲਾ ਛੜਿਆ। ਇਥੋਂ ਤੀਕਰ ਭਈ ਸਾਰਾ ਖਮੀਰ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਤਮਸੀਲਾਂ ਨਾਲ ਲੋਕਾਂ ਨੂੰ ਆਖੀਆਂ ਤੇ ਤਮਸੀਲ ਬਿਨਾਂ ਉਹਨਾਂ ਨੂੰ ਕੁਝ ਨਾ ਆਖਿਆ, ਤਾਂ ਜੋ ਕੁਝ ਨਬੀ ਦੀ ਰਾਹੀਂ ਆਖਿਆ ਗਿਆ ਹੋਇਆ ਸੀ ਉਹ ਪੂਰਾ ਹੋਏ। ਭਈ ਮੈਂ ਤਮਸੀਲਾਂ ਨਾਲ ਮੂੰਹ ਖੋਲਾਂਗਾ, ਮੈਂ ਤੇ ਉਹ ਗੱਲਾਂ ਮੂੰਹੋਂ ਕੱਢਾਂਗਾ ਜਿਹੜੀਆਂ ਦੁਨੀਆ ਮੁੱਢੋਂ ਲੁਕੀਆਂ ਹੋਈਆਂ ਸਨ। ਯਿਸੂ ਕੌੜੇ ਦਾਣੇ ਦੀ ਤਮਸੀਲ ਸਮਝਾਉਂਦਾ ਏ। ਤਦ ਉਹ ਭੀੜ ਨੂੰ ਛੱਡ ਕੇ ਘਰ ਦੇ ਅੰਦਰ ਗਿਆ ਤੇ ਉਹਦੇ ਸ਼ਾਗਿਰਦਾਂ ਉਹਦੇ ਕੋਲ ਆ ਕੇ ਆਖਿਆ, ਭਈ ਪੈਲੀ ਦੇ ਕੌੜੇ ਬੂਟਿਆਂ ਦੀ ਤਮਸੀਲ ਸਾਨੂੰ ਖੋਲ ਕੇ ਦੱਸ। ਉਸ ਜਵਾਬ ਦਿੱਤਾ, ਚੰਗੇ ਬੀ ਦਾ ਬੀਜਣ ਵਾਲਾ ਇਬਨੇ ਆਦਮ ਏ ਤੇ ਪੈਲੀ ਦੁਨੀਆ ਏ। ਜਿਹੜਾ ਚੰਗਾ ਬੀ ਏ ਉਹ ਬਾਦਸ਼ਾਹੀ ਦੇ ਪੁੱਤਰ ਨੇ ਤੇ ਕੌੜੇ ਬੂਟੇ ਬੁਰੇ ਦੇ ਪੁੱਤਰ ਨੇ। ਤੇ ਉਹ ਵੈਰੀ ਜਿਸ ਉਹਨਾਂ ਨੂੰ ਬੀਜ ਦਿੱਤਾ ਸੀ ਅਬਲੀਸ ਏ। ਵਾਢੀ ਦਾ ਵੇਲਾ ਜ਼ਮਾਨੇ ਦਾ ਅਖੀਰ ਏ ਤੇ ਵੱਢਣ ਵਾਲੇ ਫਰਿਸ਼ਤੇ ਨੇ। ਸੋ ਜਿਵੇਂ ਕੌੜੇ ਬੂਟੇ ਇਕੱਠੇ ਕਰਕੇ ਅੱਗ ਵਿੱਚ ਫੂਕੇ ਜਾਂਦੇ ਨੇ, ਇੰਜੀ ਜ਼ਮਾਨੇ ਦੇ ਅਖੀਰ ਨੂੰ ਹੋਵੇਗਾ। ਇਬਨੇ ਆਦਮ ਆਪਣੇ ਫਰਿਸ਼ਤਿਆਂ ਨੂੰ ਘੱਲੇਗਾ ਤੇ ਉਹ ਉਹਦੀ ਬਾਦਸ਼ਾਹੀ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਸ਼ੈਵਾਂ ਤੇ ਬਦਕਾਰਾਂ ਨੂੰ ਇਕੱਠਿਆਂ ਕਰਨਗੇ ਤੇ ਉਹਨਾਂ ਨੂੰ ਬਾਗ ਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। ਤਦ ਨੇਕ ਲੋਕ ਆਪਣੇ ਬਾਪ ਦੀ ਬਾਦਸ਼ਾਹੀ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਸੋ ਸੁਣੇ। ਲੁਕੇ ਹੋਏ ਖਜ਼ਾਨੇ ਤੇ ਮੋਤੀ ਦੀ ਤਮਸੀਲ। ਅਸਮਾਨ ਦੀ ਬਾਦਸ਼ਾਹੀ ਇੱਕ ਖਜ਼ਾਨੇ ਵਾਂਗੂ ਹੈ ਜਿਹੜਾ ਪੈਲੀ ਵਿੱਚ ਲੁਕਾਇਆ ਹੋਇਆ ਸੀ ਤੇ ਉਹਨੂੰ ਕਿਸੇ ਸ਼ਖਸ ਲੱਭ ਕੇ ਲੁਕਾ ਰੱਖਿਆ। ਤਦ ਖੁਸ਼ੀ ਦੇ ਮਾਰੇ ਉਸ ਆਪਣਾ ਸਭ ਕੁਝ ਜਾ ਕੇ ਵੇਚ ਦਿੱਤਾ ਤੇ ਉਸ ਪੈਲੀ ਨੂੰ ਮੁੱਲ ਲੈ ਲਿਆ। ਫਿਰ ਅਸਮਾਨ ਦੀ ਬਾਦਸ਼ਾਹੀ ਇੱਕ ਵਪਾਰੀ ਵਾਂਗੂ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹਨੂੰ ਇੱਕ ਵੱਡੇ ਮੁੱਲ ਦਾ ਮੋਤੀ ਲੱਭ ਗਿਆ ਤਦ ਉਸ ਆਪਣਾ ਸਭ ਕੁਝ ਵੇਚਿਆ ਤੇ ਉਹਨੂੰ ਮੁੱਲ ਲੈ ਲਿਆ। ਜਾਲ ਦੀ ਤਮਸੀਲ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਜਾਲ ਵਾਂਗੂ ਹੈ ਜਿਹੜਾ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਸਾਰੀਆਂ ਜਿਨਸਾਂ ਇਕੱਠੀਆਂ ਕਰ ਲਿਆਉਂਦਾ ਹੈ। ਜਦੋਂ ਭਰ ਗਿਆ ਤਦ ਉਹਨਾਂ ਨੂੰ ਕੰਢੇ ਉੱਤੇ ਲਿਆਉਂਦਾ ਤੇ ਬਹਿ ਕੇ ਚੰਗੀਆਂ ਨੂੰ ਫਾਂਡਿਆਂ ਵਿੱਚ ਜਮ੍ਹਾਂ ਕੀਤਾ ਤੇ ਨਕੰਮੀਆਂ ਨੂੰ ਸੁੱਟ ਛੱਡਿਆ। ਜ਼ਮਾਨੇ ਦੇ ਅਖੀਰ ਵਿੱਚ ਇਸ ਤਰ੍ਹਾਂ ਹੋਵੇਗਾ, ਫਰਿਸ਼ਤੇ ਨਿਕਲਣਗੇ ਤੇ ਬੁਰਿਆਂ ਨੂੰ ਨੇਕਾਂ ਤੋਂ ਅੱਡ ਕਰਨਗੇ ਤੇ ਉਹਨਾਂ ਨੂੰ ਬਾਗ ਦੀ ਭੱਠੀ ਵਿੱਚ ਸੁੱਟ ਦੇਣਗੇ
ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। ਇਹ ਸਾਰੀਆਂ ਗੱਲਾਂ ਤੁਸੀਂ ਸਮਝ ਲਈਆਂ ਨੇ। ਉਹਨਾਂ ਉਹਨੂੰ ਆਖਿਆ, ਹਾਂ। ਉਹਨਾਂ ਨੂੰ ਆਖਿਆ, ਐਸ ਕਰਕੇ ਹਰ ਇੱਕ ਫਿੱਕਾ ਜਿਹੜਾ ਅਸਮਾਨ ਦੀ ਬਾਦਸ਼ਾਹੀ ਦਾ ਸ਼ਾਗਿਰਦ ਬਣ ਗਿਆ ਏ, ਉਹ ਉਸ ਘਰ ਦੇ ਮਾਲਕ ਵਾਂਗਰ ਏ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਤੇ ਪੁਰਾਣੀਆਂ ਸ਼ੈਵਾਂ ਕੱਢ ਲਿਆਉਂਦਾ ਹੈ। ਇੱਕ ਨਬੀ ਦਾ ਆਪਣੇ ਮੁਲਕ ਵਿੱਚ ਰੱਦ ਕੀਤਾ ਜਾਣਾ। ਤੇ ਐਵੇਂ ਹੋਇਆ ਵੀ ਜਦ ਯਿਸੂ ਇਹ ਤਮਸੀਲਾਂ ਮੁਕਾਈਆਂ ਤਦ ਉਹ ਉੱਥੋਂ ਟੁਰ ਪਿਆ ਤੇ ਆਪਣੇ ਵਤਨ ਵਿੱਚ ਆ ਕੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਇੰਦੀ ਤਾਲੀਮ ਦਿੰਦਾ ਸੀ ਭਈ ਉਹ ਹੈਰਾਨ ਹੋ ਗਏ ਤੇ ਆਖਣ ਲੱਗੇ ਭਈ ਇਹਨੂੰ ਇਹ ਦਾਨਾਈ ਤੇ ਇਹ ਕਰਾਮਾਤ ਕਿੱਥੋਂ ਆ ਗਈਆਂ? ਇਹ ਤਰਖਾਨ ਦਾ ਪੁੱਤਰ ਨਹੀਂ ਹੈ? ਤੇ ਉਹਦੀ ਮਾਂ ਨੂੰ ਮਰੀਮ ਨਹੀਂ ਆਖਦੇ? ਤੇ ਉਹਦੇ ਭਰਾ ਯਕੂਬ ਤੇ ਯੂਸਫ ਤੇ ਸ਼ਮਾਉਨ ਤੇ ਯਹੂਦਾ ਨਹੀਂ? ਤੇ ਉਹਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ? ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਆ ਗਿਆ? ਤੇ ਉਹਨਾਂ ਉਹਦੇ ਕੋਲੋਂ ਠੋਕਰ ਖਾਧੀ। ਪਰ ਯਿਸੂ ਉਹਨਾਂ ਨੂੰ ਆਖਿਆ, ਨਬੀ ਆਪਣੇ ਵਤਨ ਤੇ ਆਪਣੇ ਘਰ ਦੇ ਬਿਨਾਂ ਕਿਤੇ ਬੇਕਦਰ ਨਹੀਂ ਹੈ। ਉਹਨਾਂ ਦੀ ਬੇਈਮਾਨੀ ਦੇ ਸਬਬ ਉੱਥੇ ਬਥੇਰੀਆਂ ਕਰਾਮਾਤਾਂ ਨਾ ਕੀਤੀਆਂ। 51 ਗਲੀਲ ਤੇ ਤੂਫਾਨ। ਮਰਕਸ 4 ਬਾਬ ਉਹਦੀ 35 ਐਤ ਤੋਂ ਲੈ ਕੇ 41 ਐਤ ਤੱਕ। ਤੇ ਉਸੇ ਦਿਨ ਜਦ ਸ਼ਾਮ ਹੋਈ ਉਹਨਾਂ ਨੂੰ ਆਖਿਆ ਭਈ ਅਸੀਂ ਪਾਰ ਚਲੀਏ। ਤੇ ਭੀੜ ਨੂੰ ਛੱਡ ਕੇ ਉਹਨੂੰ ਜਿਵੇਂ ਉਹ ਸੀ ਬੇੜੀ ਉੱਤੇ ਨਾਲ ਲੈ ਗਏ ਤੇ ਹੋਰ ਵੀ ਬੇੜੀਆਂ ਉਹਦੇ ਨਾਲ ਸਨ। ਤਾਂ ਬੜੀ ਹਨੇਰੀ ਵਗੀ ਤੇ ਠੱਲਾਂ ਬੇੜੀ ਉੱਤੇ ਇਥੋਂ ਤੀਕਰ ਲੱਗੀਆਂ ਭਈ ਬੇੜੀ ਪਾਣੀ ਨਾਲ ਭਰ ਚੱਲੀ ਸੀ ਤੇ ਉਹ ਬੇੜੀ ਦੇ ਪਿਛਲੇ ਸਿਰੇ ਵੱਲ ਸਰਹਾਣਾ ਰੱਖ ਕੇ ਸੁੱਤਾ ਪਿਆ ਸੀ। ਤਦ ਉਹਨੂੰ ਜਗਾਇਆ ਤੇ ਉਹਨੂੰ ਆਖਿਆ, ਆਏ ਉਸਤਾਦ, ਤੈਨੂੰ ਫਿਕਰ ਨਹੀਂ ਵੀ ਅਸੀਂ ਮਰ ਚੱਲੇ ਆ? ਤਦ ਉੱਠ ਕੇ ਵਾਹ ਨੂੰ ਦਬਕਾਇਆ ਤੇ ਸਮੁੰਦਰ ਨੂੰ ਆਖਿਆ, ਚੁੱਪ ਕਰ, ਥੰਮ ਜਾ। ਤਦ ਵਾਹ ਥੰਮ ਗਈ ਤੇ ਬੜਾ ਆਰਾਮ ਹੋ ਗਿਆ। ਫਿਰ ਉਹਨਾਂ ਨੂੰ ਆਖਿਆ, ਤੁਸੀਂ ਕਾਹਨੂੰ ਡਰਦੇ ਹੋ? ਤੁਸੀਂ ਹੁਣ ਤੀਕਰ ਈਮਾਨ ਨਹੀਂ ਰੱਖਦੇ? ਤੇ ਉਹਨਾਂ ਨੂੰ ਬੜਾ ਡਰ ਲੱਗਾ ਤੇ ਆਪੋ ਵਿੱਚ ਆਖਣ ਲੱਗੇ, ਭਈ ਇਹ ਕੌਣ ਏ? ਭਈ ਉਹਦੀ ਵਾਹ ਤੇ ਸਮੁੰਦਰ ਵੀ ਮੰਨਦੇ ਨੇ। 52 ਇੱਕ ਬਦਰੂ ਗ੍ਰਿਫਤਾ ਬੰਦਾ। ਮਰਕਸ 5 ਬਾਬ ਉਹਦੀ 1 ਐਤ ਤੋਂ ਲੈ ਕੇ 20 ਐਤ ਤੱਕ। ਤੇ ਉਹ ਸਮੁੰਦਰ ਦੇ ਪਾਰ ਗਰਾਸੀਨੀਆ ਦੇ ਦੇਸ਼ ਵਿੱਚ ਆ ਪੜੇ। ਤੇ ਜਦੋਂ ਉਹ ਬੇੜੀ ਤੋਂ ਉਤਰਿਆ ਤੇ ਉਹਨੂੰ ਇੱਕ ਬੰਦਾ ਜਿਹਨੂੰ ਪਲੀਤ ਨੂੰ ਚੰਬੜੀ ਹੋਈ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ। ਉਹ ਕਬਰਾਂ ਵਿੱਚ ਵੱਸਦਾ ਸੀ ਤੇ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ, ਕਿਉਂ ਜੋ ਉਹ ਕਈ ਵਾਰੀ ਬੇੜੀਆਂ ਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਤੇ ਉਹ ਸੰਗਲਾਂ ਨੂੰ ਤੋੜ ਸਟਿਆ ਤੇ ਬੇੜੀਆਂ ਨੂੰ ਟੋਟੇ ਟੋਟੇ ਕਰ ਦਿੱਤਾ ਤੇ ਕੋਈ ਉਹਨੂੰ ਕਾਬੂ ਨਹੀਂ ਸੀ ਕਰ ਸਕਦਾ। ਤੇ ਉਹ ਹਮੇਸ਼ਾ ਦਿਨ ਰਾਤ ਕਬਰਾਂ ਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ। ਪਰ ਜਿਵੇਂ ਉਸ ਯਿਸੂ ਨੂੰ ਦੂਰੋਂ ਵੇਖਿਆ ਤਿਵੇਂ ਦੌੜਿਆ ਤੇ ਉਹਨੂੰ ਸਜਦਾ ਕੀਤਾ ਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਮੇਰਾ ਤੇਰਾ ਕੀ ਲਾਗਾ? ਯਿਸੂ ਖੁਦਾ ਤਾਲਾ ਦੇ ਪੁੱਤਰ, ਤੈਨੂੰ ਖੁਦਾ ਦੀ ਸਹੁੰ ਦੇਣਾ ਆ, ਮੈਨੂੰ ਦੁੱਖ ਨਾ ਦੇ, ਕਿਉਂ ਜੋ ਉਹਨਾਂ ਨੂੰ ਆਖਿਆ ਸੀ, ਐ ਪਲੀਤ ਰੂਹ ਇਸ ਬੰਦੇ ਵਿੱਚੋਂ ਨਿਕਲ ਜਾ। ਫਿਰ ਉਹਨੂੰ ਪੁੱਛਿਆ, ਭਈ ਤੇਰਾ ਕੀ ਨਾਂ ਹੈ? ਉਹਨੂੰ ਆਖਿਆ, ਮੇਰਾ ਨਾਂ ਲਸ਼ਕਰ ਹੈ, ਕਿਉਂ ਜੋ ਅਸੀਂ ਬਥੇਰੇ ਆ। ਤੇ ਉਹਦੀਆਂ ਬਹੁਤ
ਬਹੁਤ ਮਿੰਨਤਾਂ ਕੀਤੀਆਂ ਭਈ ਸਾਨੂੰ ਇਸ ਦੇਸ਼ ਵਿੱਚੋਂ ਨਾ ਕੱਢ। ਤੇ ਉੱਥੇ ਪਹਾੜਾਂ ਦੇ ਨੇੜੇ ਸੂਰਾਂ ਦਾ ਇੱਕ ਬੜਾ ਇੱਜੜ ਚੁਗਦਾ ਸੀ ਤੇ ਉਹਨਾਂ ਉਹਦੀ ਮਿੰਨਤ ਕਰਕੇ ਆਖਿਆ ਭਈ ਸਾਨੂੰ ਸੂਰਾਂ ਦੇ ਵਿੱਚ ਘੱਲ ਦੇ, ਭਈ ਅਸੀਂ ਉਹਨਾਂ ਦੇ ਵਿੱਚ ਜਾ ਵੜੀਏ। ਤੇ ਉਹਨਾਂ ਨੂੰ ਜਾਣ ਦਿੱਤਾ ਤੇ ਪਲੀਤ ਰੂਹਾਂ ਨਿਕਲ ਕੇ ਸੂਰਾਂ ਵਿੱਚ ਵੜ ਗਈਆਂ ਤੇ ਇੱਜੜ ਖੱਡ ਉੱਤੋਂ ਸਿਰ ਤੋੜ ਭੱਜ ਕੇ ਸਮੁੰਦਰ ਵਿੱਚ ਜਾ ਡਿੱਗਿਆ। ਉਹ ਗਿਣਤੀ ਵਿੱਚ 2000 ਸਨ ਤੇ ਉਹ ਸਮੁੰਦਰ ਵਿੱਚ ਡੁੱਬ ਮੋਏ। ਤੇ ਉਹਨਾਂ ਦੇ ਚਾਰਨ ਵਾਲਿਆਂ ਨੱਸ ਕੇ ਸ਼ਹਿਰ ਦੇ ਪਿੰਡਾਂ ਵਿੱਚ ਖਬਰ ਦਿੱਤੀ ਤੇ ਲੋਕ ਵੇਖਣ ਆਏ ਭਈ ਕੀ ਹੋਇਆ ਹੈ। ਤੇ ਯਿਸੂ ਦੇ ਕੋਲ ਆ ਕੇ ਉਸ ਦੀਵਾਨੇ ਨੂੰ, ਜਿਹਦੇ ਵਿੱਚ ਬਦਰੂਆਂ ਦਾ ਲਸ਼ਕਰ ਸੀ, ਬੈਠਿਆ ਹੋਇਆ ਤੇ ਕੱਪੜੇ ਪਾਇਆ ਹੋਇਆ ਤੇ ਸੁਰਤ ਸੰਭਾਲਿਆ ਹੋਇਆ ਵੇਖਿਆ ਤੇ ਡਰ ਗਏ। ਤੇ ਜਿਨ੍ਹਾਂ ਇਹ ਵੇਖਿਆ ਸੀ ਉਸ ਦੀਵਾਨੇ ਦਾ ਹਾਲ ਤੇ ਸੂਰਾਂ ਦਾ ਹਾਲ ਦੱਸਿਆ, ਤਦ ਉਹਦੀ ਮਿੰਨਤ ਕਰਨ ਲੱਗੇ ਭਈ ਸਾਡੀ ਹੱਦੋਂ ਬਾਹਰ ਚਲਿਆ ਜਾ। ਤੇ ਜਦੋਂ ਉਹ ਬੇੜੀ ਉੱਤੇ ਚੜਨ ਲੱਗਾ, ਉਸ ਜਿਹਨੂੰ ਬਦਰੂਆਂ ਚੰਬੜੀਆਂ ਹੋਈਆਂ ਸਨ ਉਹਦੇ ਨਾਲ ਰਹਿਣ ਵਾਸਤੇ ਉਹਦੇ ਅੱਗੇ ਅਰਜ਼ ਕੀਤੀ ਤੇ ਉਹਨੂੰ ਇਜਾਜ਼ਤ ਨਾ ਦਿੱਤੀ, ਪਰ ਉਹਨੂੰ ਆਖਿਆ ਭਈ ਆਪਣਿਆਂ ਘਰ ਆਪਣਿਆਂ ਕੋਲ ਜਾ ਤੇ ਉਹਨਾਂ ਨੂੰ ਦੱਸ ਭਈ ਖੁਦਾਵੰਦ ਨੇ ਤੇਰੇ ਲਈ ਕਿੱਡੇ ਵੱਡੇ ਕੰਮ ਕੀਤੇ ਨੇ ਤੇ ਤੇਰੇ ਉੱਤੇ ਰਹਿਮ ਕੀਤਾ। ਤੇ ਉਹ ਟੁਰ ਪਿਆ ਤੇ ਦਿਪਕਲਸ ਦੇ ਦੇਸ਼ ਵਿੱਚ ਮੁਨਾਦੀ ਕਰਨੀ ਸ਼ੁਰੂ ਕੀਤੀ ਭਈ ਯਿਸੂ ਉਹਦੇ ਲਈ ਕਿੱਡੇ ਕੰਮ ਕੀਤੇ, ਤੇ ਸਾਰੇ ਲੋਕ ਹੈਰਾਨ ਹੋਏ। 53 ਇੱਕ ਔਰਤ ਦਾ ਛੂਣਾ। ਮਰਕਸ 5 ਬਾਬ ਉਹਦੀ 21 ਐਤ ਤੋਂ ਲੈ ਕੇ 43 ਐਤ ਤੱਕ। ਤੇ ਜਦੋਂ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤੇ ਵੱਡੀ ਭੀੜ ਉਹਦੇ ਕੋਲ ਇਕੱਠੀ ਹੋਈ ਤੇ ਉਹ ਸਮੁੰਦਰ ਦੇ ਕੰਢੇ ਉੱਤੇ ਸੀ। ਤੇ ਆਬਾਦਖਾਨੇ ਦੇ ਸਰਦਾਰਾਂ ਵਿੱਚੋਂ ਯਾਇਰ ਨਾਂ ਦਾ ਇੱਕ ਬੰਦਾ ਆਇਆ ਤੇ ਉਹਨੂੰ ਵੇਖ ਕੇ ਉਹਦੇ ਪੈਰੀਂ ਪਿਆ ਤੇ ਉਹਦੀ ਬਹੁਤ ਮਿੰਨਤ ਕੀਤੀ ਭਈ ਮੇਰੀ ਨਿੱਕੀ ਧੀ ਭਈ ਮਰਦੀ ਏ, ਚੱਲ ਕੇ ਉਹਦੇ ਉੱਤੇ ਹੱਥ ਰੱਖ ਭਈ ਉਹ ਚੰਗੀ ਹੋਵੇ ਤੇ ਜਿਉਂਦੀ ਰਵੇ। ਤਦ ਉਹ ਉਹਦੇ ਨਾਲ ਗਿਆ ਤੇ ਬੜੀ ਭੀੜ ਉਹਦੇ ਮਗਰ ਟੁਰੀ ਪਈ ਤੇ ਉਹਦੇ ਉੱਤੇ ਡਿੱਗਦੀ ਪਈ ਸੀ। ਤੇ ਇੱਕ ਜ਼ਨਾਨੀ ਜਿਹਨੂੰ 12 ਵਰਿਆਂ ਤੋਂ ਲਹੂ ਆਉਂਦਾ ਸੀ ਤੇ ਉਸ ਬਹੁਤ ਹਕੀਮਾਂ ਦੇ ਹੱਥੋਂ ਬੜਾ ਦੁੱਖ ਪਾਇਆ ਤੇ ਆਪਣਾ ਸਾਰਾ ਮਾਲ ਖਰਚ ਕਰ ਦਿੱਤਾ ਸੀ, ਪਰ ਕੁਝ ਵੀ ਆਰਾਮ ਨਾ ਪਾਇਆ, ਸਗੋਂ ਉਹਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਉਹਦੇ ਪਿੱਛੋਂ ਦੀ ਹੋ ਕੇ ਆਈ ਤੇ ਉਹਦਾ ਕੱਪੜਾ ਛੂਇਆ, ਕਿਉਂ ਜੋ ਉਹ ਆਖਦੀ ਸੀ ਭਈ ਜੇ ਮੈਂ ਉਹਦਾ ਕੱਪੜਾ ਹੀ ਛੂ ਲਾਂ ਤੇ ਚੰਗੀ ਹੋ ਜਾਵਾਂਗੀ। ਤੇ ਉਦੋਂ ਹੀ ਉਹਦੇ ਲਹੂ ਦਾ ਸੁੰਭ ਸੁੱਕ ਗਿਆ ਤੇ ਉਸ ਆਪਣੇ ਬਦਨ ਤੋਂ ਮਾਲੂਮ ਕਰ ਲਿਆ ਭਈ ਮੈਂ ਇਸ ਬਲਾ ਤੋਂ ਛੁੱਟੀ। ਤਦ ਯਿਸੂ ਉਸੇ ਹੀ ਵੇਲੇ ਆਪਣੇ ਵਿੱਚ ਜਾਣ ਕੇ ਭਈ ਮੇਰੇ ਵਿੱਚੋਂ ਕੂਵਤ ਨਿਕਲੀ, ਭੀੜ ਵੱਲ ਮੁੜ ਕੇ ਆਖਿਆ ਮੇਰੇ ਕੱਪੜਿਆਂ ਨੂੰ ਕਿਸ ਛੂਇਆ? ਤੇ ਉਹਦੇ ਸ਼ਾਗਿਰਦਾਂ ਉਹਨੂੰ ਆਖਿਆ ਤੂੰ ਵੇਖਣਾ ਭਈ ਭੀੜ ਤੈਨੂੰ ਦਬਾਂਦੀ ਪਈ ਏ, ਫੇਰ ਤੂੰ ਆਖਣਾ ਭਈ ਮੈਨੂੰ ਕਿਸ ਛੂਇਆ? ਤਦ ਉਸ ਸਫੇਰੇ ਨਜ਼ਰ ਮਾਰੀ ਭਈ ਐਸ ਕੰਮ ਕਰਨ ਵਾਲੀ ਨੂੰ ਵੇਖੇ, ਪਰ ਉਹ ਜ਼ਨਾਨੀ ਜਦੋਂ ਉਹਨੂੰ ਮਾਲੂਮ ਹੋਇਆ ਭਈ ਮੇਰੇ ਉੱਤੇ ਕੀ ਗੁਜ਼ਰਿਆ ਤੇ ਡਰਦੀ ਤੇ ਕੰਬਦੀ ਆਈ ਤੇ ਉਹਦੇ ਅੱਗੇ ਡਿੱਗ ਪਈ ਤੇ ਸਾਰੀ ਹਕੀਕਤ ਉਹਨੂੰ ਦੱਸ ਦਿੱਤੀ। ਤੇ ਉਹਨੂੰ ਆਖਿਆ ਧੀਏ ਤੇਰੇ ਈਮਾਨ ਨੇ ਤੈਨੂੰ ਵੱਲ ਕੀਤਾ ਏ, ਸਲਾਮਤ ਟੁਰ ਜਾ ਤੇ ਆਪਣੀ ਬਲਾ ਤੋਂ ਬਚੀ ਰਹਿ। ਉਹ ਜੇ ਬੋਲਦਾ ਹੀ ਸੀ, ਆਬਾਦਖਾਨੇ ਦੇ ਸਰਦਾਰ ਦੇ ਘਰੋਂ ਲੋਕਾਂ ਆ ਕੇ ਆਖਿਆ ਤੇਰੀ ਧੀ ਮਰ ਗਈ ਏ, ਹੁਣ ਤੂੰ ਉਸਤਾਦ ਨੂੰ ਕਿਉਂ ਹੋਰ ਔਖਿਆਂ ਕਰਨਾ? ਪਰ ਯਿਸੂ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰਕੇ ਆਬਾਦਖਾਨੇ ਦੇ ਸਰਦਾਰ ਨੂੰ ਆਖਿਆ
ਨਾ ਡਰ, ਸਿਰਫ ਈਮਾਨ ਰੱਖ। ਤੇ ਉਸ ਬਿਨਾਂ ਪਤਰਸ ਤੇ ਯਾਕੂਬ ਦੇ ਭਰਾ ਯਹੋਨਾ ਤੇ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ। ਜਦੋਂ ਇਬਾਦਤਖਾਨੇ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਰੌਲਾ ਪਿਆ ਹੋਇਆ ਤੇ ਲੋਕਾਂ ਨੂੰ ਰੋਂਦਿਆਂ ਕਰਲਾਉਂਦਿਆਂ ਵੇਖਿਆ ਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਭਈ ਤੁਸੀਂ ਕਾਹਦੇ ਲਈ ਰੌਲਾ ਪਾਉਂਦੇ ਤੇ ਰੋਂਦੇ ਹੋ? ਕੁੜੀ ਮੋਈ ਨਹੀਂ ਪਰ ਸੁੱਤੀ ਹੋਈ ਏ। ਤੇ ਉਹ ਉਹਦੇ ਉੱਤੇ ਹੱਸੇ, ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਪਿਓ ਤੇ ਉਹਦੀ ਮਾਂ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ ਤੇ ਉਸ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ, ਤਲੀਤਾ ਕੋਮੀ, ਜਿਹਦੇ ਮਾਣੇ ਇਹ ਨੇ, ਕੁੜੀਏ ਮੈਂ ਤੈਨੂੰ ਆਖਣਾ ਆ, ਉੱਠ। ਤੇ ਝੱਟ ਕੁੜੀ ਉੱਠ ਖਲੋਤੀ ਤੇ ਟੁਰਨ ਫਿਰਨ ਲੱਗ ਪਈ, ਕਿਉਂ ਜੋ ਉਹ 12 ਵਰਿਆਂ ਦੀ ਸੀ। ਤਦ ਉਹ ਐਵੇਂ ਬੜੇ ਹੀ ਹੈਰਾਨ ਹੋਏ ਤੇ ਉਹਨਾਂ ਦੀ ਬੜੀ ਤਾਕੀਦ ਕੀਤੀ, ਭਈ ਇਹ ਗੱਲਾਂ ਕੋਈ ਨਾ ਜਾਣੇ, ਤੇ ਆਖਿਆ ਉਹਨੂੰ ਕੁਝ ਖਾਣ ਨੂੰ ਦਵੋ। 54 ਅੰਨਾ ਤੇ ਗੂੰਗਾ। ਮੱਤੀ 9 ਬਾਬ ਉਹਦੀ 27 ਐਤ ਤੋਂ ਲੈ ਕੇ 34 ਐਤ ਤੀਕਰ। ਤੇ ਜਦ ਯਸੂ ਉਥੋਂ ਲੰਘਦਾ ਜਾਂਦਾ ਸੀ, 2 ਅੰਨੇ ਉਹਦੇ ਮਗਰ ਟੁਰ ਪਏ ਤੇ ਡੰਡ ਪਾ ਕੇ ਆਖਣ ਲੱਗੇ, ਐ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰ। ਤੇ ਜਦ ਉਹ ਘਰ ਦੇ ਅੰਦਰ ਆ ਗਿਆ ਤਾਂ ਉਹ ਅੰਨੇ ਉਹਦੇ ਕੋਲ ਆਏ ਤੇ ਯਸੂ ਉਹਨਾਂ ਨੂੰ ਆਖਿਆ, ਤੁਹਾਨੂੰ ਯਕੀਨ ਏ ਭਈ ਮੈਂ ਇਹ ਕੰਮ ਕਰ ਸਕਣਾ ਆ? ਉਹ ਉਹਨੂੰ ਆਖਣ ਲੱਗੇ, ਹਾਂ ਖੁਦਾਵੰਦ। ਤਦ ਉਹਨਾਂ ਦੀਆਂ ਅੱਖਾਂ ਨੂੰ ਇਹ ਆ ਕੇ ਛੂਇਆ, ਜਿਹਾ ਤੁਹਾਡਾ ਈਮਾਨ ਏ ਐਵੇਂ ਹੀ ਤੁਹਾਡੇ ਲਈ ਹੋਵੇ। ਤਦ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਤੇ ਯਸੂ ਤਾਕੀਦ ਨਾਲ ਉਹਨਾਂ ਨੂੰ ਆਖਿਆ, ਖਬਰਦਾਰ ਕੋਈ ਨਾ ਜਾਣੇ। ਪਰ ਉਹਨਾਂ ਬਾਹਰ ਜਾ ਕੇ ਉਹ ਸਾਰੇ ਦੇਸ਼ ਵਿੱਚ ਉਹਨੂੰ ਮਸ਼ਹੂਰ ਕੀਤਾ। ਤੇ ਇਹ ਅਜੇ ਬਾਹਰ ਪੈ ਜਾਂਦੇ ਸਨ ਤੇ ਵੇਖੋ ਲੋਕ ਇੱਕ ਗੂੰਗੇ ਨੂੰ, ਜਿਹਦੇ ਵਿੱਚ ਬਦਰੂ ਸੀ, ਉਹਦੇ ਕੋਲ ਲਿਆਏ। ਤੇ ਜਦ ਬਦਰੂ ਕੱਢੀ ਗਈ ਤਦ ਗੂੰਗਾ ਗੱਲਾਂ ਕਰਨ ਲੱਗ ਪਿਆ ਤੇ ਭੀੜ ਹੈਰਾਨ ਹੋ ਕੇ ਆਖਣ ਲੱਗੀ, ਭਈ ਇੰਜ ਦੀ ਗੱਲ ਇਸਰਾਈਲ ਵਿੱਚ ਕਦੀ ਨਹੀਂ ਸੀ ਵੇਖੀ ਗਈ। ਪਰ ਫਰੀਸੀਆਂ ਆਖਿਆ, ਉਹ ਤੇ ਬਦਰੂਆਂ ਦੇ ਸਰਦਾਰ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਏ। 55 ਪਹਿਲੇ ਖਾਸ ਮਕਸਦ ਦਾ ਦੌਰਾ। ਮੱਤੀ 9 ਬਾਬ ਉਹਦੀ 35 ਐਤ ਤੋਂ ਲੈ ਕੇ 38 ਐਤ ਤੀਕਰ ਤੇ 10 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 15 ਐਤ ਤੀਕਰ। ਤੇ ਯਸੂ ਉਹਨਾਂ ਦਿਆਂ ਇਬਾਦਤਖਾਨਿਆਂ ਵਿੱਚ ਤਾਲੀਮ ਦੀ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਸਭ ਦੁੱਖ ਦਰਦ ਤੇ ਸਾਰੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੀਆਂ ਨਗਰਾਂ ਤੇ ਪਿੰਡਾਂ ਵਿੱਚ ਫਿਰਿਆ। ਤੇ ਭੀੜ ਨੂੰ ਵੇਖ ਕੇ ਉਹਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂ ਜੋ ਉਹ ਭੇਡਾਂ ਵਾਂਗਰ ਔਖੀਆਂ ਤੇ ਖੁੰਡੀਆਂ ਹੋਈਆਂ ਸਨ, ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਤਦ ਉਹ ਆਪਣੇ ਸ਼ਾਗਿਰਦਾਂ ਨੂੰ ਆਖਣ ਲੱਗਾ, ਫਸਲ ਤੇ ਬਹੁਤ ਏ ਪਰ ਕਾਮੇ ਥੋੜੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਭਈ ਉਹ ਆਪਣੀ ਫਸਲ ਲਈ ਕਾਮਿਆਂ ਨੂੰ ਘੱਲ ਦੇ। ਤੇ ਉਸ ਆਪਣੇ 12 ਸ਼ਾਗਿਰਦਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਅਖਤਿਆਰ ਦਿੱਤਾ ਭਈ ਪਲੀਤ ਰੂਹਾਂ ਨੂੰ ਕੱਢਣ ਤੇ ਸਭ ਦੁੱਖ ਦਰਦ ਤੇ ਸਾਰੇ ਰੋਗਾਂ ਨੂੰ ਦੂਰ ਕਰਨ। ਤੇ 12 ਰਸੂਲਾਂ ਦੇ ਨਾਂ ਇਹ ਨੇ, ਪਹਿਲਾ ਸ਼ਮਊਨ ਜਿਹੜਾ ਪਤਰਸ ਅਖਵਾਂਦਾ ਏ, ਤੇ ਇੰਦਰਿਆਸ ਉਹਦਾ ਭਰਾ, ਜ਼ਬਦੀ ਦਾ ਪੁੱਤਰ ਯਕੂਬ ਤੇ ਯਹੋਨਾ ਉਹਦਾ ਭਰਾ, ਫਿਲਪਸ ਤੇ ਬਰਤਮਾਈ, ਤੂਮਾ ਤੇ ਮੱਤੀ ਮਸੂਲੀਆ, ਹਲਫਈ ਦਾ ਪੁੱਤਰ ਯਾਕੂਬ ਤੇ ਤਿੱਦੀ, ਸ਼ਮਊਨ ਕਨਾਨੀ ਤੇ ਯਹੂਦਾ ਇਸਕਰਿਯੂਤੀ ਜਿਸ ਉਹਨੂੰ ਫੜਵਾ ਵੀ ਦਿੱਤਾ। ਇਹ 12 ਨੂੰ ਯਸੂ
ਇਹ ਹੁਕਮ ਦੇ ਕੇ ਘੱਲਿਆ ਭਈ ਗੈਰ ਕੌਮਾਂ ਦੇ ਰਾਹ ਨਾ ਜਾਣਾ ਤੇ ਨਾ ਸਾਮਰੀਆਂ ਦੇ ਕਿਸੇ ਨਗਰ ਵਿੱਚ ਜਾਣਾ, ਸਗੋਂ ਇਸਰਾਇਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਕੋਲ ਜਾਣਾ ਤੇ ਜਾਂਦੇ ਜਾਂਦੇ ਇਹ ਮੁਨਾਦੀ ਕਰੋ ਵੀ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਰੋਗੀਆਂ ਨੂੰ ਵੱਲ ਕਰੋ, ਮੁਰਦਿਆਂ ਨੂੰ ਜਵਾਓ, ਕੋੜੀਆਂ ਨੂੰ ਪਾਕ ਸਾਫ਼ ਕਰੋ, ਬਦਰੂਆਂ ਨੂੰ ਕੱਢੋ। ਤੁਹਾਨੂੰ ਮੁਫਤ ਮਿਲਿਆ ਏ ਤੇ ਮੁਫਤੀ ਦਿਓ। ਨਾ ਸੋਨਾ, ਨਾ ਰੁਪਇਆ, ਨਾ ਤਾਂਬਾ ਘੁੱਟ ਕੇ ਆਪਣੇ ਲੱਕ ਨਾਲ ਬੰਨੋ ਤੇ ਨਾ ਰਾਹ ਲਈ ਝੋਲੀ ਲਵੋ, ਨਾ ਦੋ ਝੱਗੇ, ਨਾ ਜੁੱਤੀਆਂ ਤੇ ਨਾ ਸੋਟਾ, ਕਿਉਂ ਜੋ ਕਾਮਾ ਆਪਣੀ ਰੋਟੀ ਦਾ ਹੱਕਦਾਰ ਏ ਤੇ ਜਿਸ ਸ਼ਹਿਰ ਜਾਂ ਪਿੰਡ ਵਿੱਚ ਜਾਓ ਪਤਾ ਲਵੋ ਭਈ ਇਸ ਥਾਂ ਵਿੱਚ ਕੌਣ ਲਾਇਕ ਏ ਤੇ ਜਿੰਨਾ ਚਿਰ ਤੁਸੀਂ ਟੁਰ ਨਾ ਪਵੋ ਉੱਥੇ ਹੀ ਰਵੋ ਤੇ ਘਰ ਦੇ ਅੰਦਰ ਵੜਨ ਲੱਗਿਆਂ ਉਹਨੂੰ ਸਲਾਮ ਕਰੋ ਤੇ ਜੇ ਉਹ ਘਰ ਲਾਇਕ ਹੋਵੇ ਤੇ ਤੁਹਾਡੀ ਬਰਕਤ ਉਹਨੂੰ ਪਹੁੰਚੇ ਤੇ ਜੇ ਲਾਇਕ ਨਾ ਹੋਵੇ ਤੇ ਤੁਹਾਡੀ ਬਰਕਤ ਤੁਹਾਨੂੰ ਮੁੜ ਆਵੇਗੀ। ਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਤੇ ਨਾ ਤੁਹਾਡੀਆਂ ਗੱਲਾਂ ਸੁਣੇ ਤੇ ਉਸ ਘਰੋਂ ਜਾਂ ਉਸ ਸ਼ਹਿਰੋਂ ਨਿਕਲਦਿਆਂ ਹੀ ਆਪਣੇ ਪੈਰਾਂ ਦੀ ਧੂੜ ਝਾੜ ਦਿਓ। ਮੈਂ ਤੁਹਾਨੂੰ ਸੱਚ ਆਖਣਾ ਆ ਵੀ ਅਦਾਲਤ ਦੇ ਦਿਨ ਉਸ ਨਗਰ ਨਾਲੋਂ ਸਦੂਮ ਤੇ ਅਮੂਰਾ ਦੇ ਦੇਸ਼ ਦੀ ਸਜ਼ਾ ਘੱਟ ਹੋਏਗੀ। ਭੇਡਾਂ ਵਿੱਚ ਬਘਿਆੜ। ਵੇਖੋ, ਮੈਂ ਤੁਹਾਨੂੰ ਇਸ ਤਰ੍ਹਾਂ ਘੱਲਣਾ ਆ ਜਿਵੇਂ ਭੇਡਾਂ ਨੂੰ ਭਗਿਆੜਾਂ ਦੇ ਵਿੱਚ। ਸੋ ਸੱਪਾਂ ਵਾਂਗੂ ਹੁਸ਼ਿਆਰ ਹੋ ਤੇ ਕਬੂਤਰਾਂ ਵਾਂਗੂ ਭੋਲੇ, ਪਰ ਬੰਦਿਆਂ ਤੋਂ ਖਬਰਦਾਰ ਰਵੋ, ਕਿਉਂ ਜੋ ਉਹ ਤੁਹਾਨੂੰ ਮਜਲਸੀਆਂ ਦੇ ਹਵਾਲੇ ਕਰਨਗੇ ਤੇ ਆਪਣੇ ਇਬਾਦਤਖਾਨਿਆਂ ਵਿੱਚੋਂ ਕੂੜੇ ਮਾਰਨਗੇ ਤੇ ਤੁਸੀਂ ਹਾਕਮਾਂ ਦੇ ਬਾਦਸ਼ਾਹਾਂ ਦੇ ਅੱਗੇ ਮੇਰੀ ਖਾਤਰ ਖੜੇ ਹੋ ਜਾਓਗੇ ਤਾਂ ਜੋ ਉਹਨਾਂ ਨੂੰ ਤੇ ਗੈਰ ਕੌਮਾਂ ਨੂੰ ਵੀ ਗਵਾਹੀ ਹੋਵੇ। ਪਰ ਜਦੋਂ ਉਹ ਤੁਹਾਨੂੰ ਹਵਾਲੇ ਕਰਨਗੇ ਤੇ ਫਿਕਰ ਨਾ ਕਰੋ ਭਈ ਅਸੀਂ ਕਿਸ ਤਰ੍ਹਾਂ ਜਾਂ ਕੀ ਬੋਲਾਂਗੇ, ਕਿਉਂ ਜੋ ਕੋਈ ਤੁਸੀਂ ਬੋਲਣਾ ਹੋਵੇਗਾ ਸੋ ਉਸੇ ਘੜੀ ਤੁਹਾਨੂੰ ਦੱਸਿਆ ਜਾਏਗਾ, ਕਿਉਂ ਜੋ ਬੋਲਣ ਵਾਲੇ ਤੁਸੀਂ ਨਹੀਂ ਹੋ ਪਰ ਤੁਹਾਡੇ ਬਾਪ ਦਾ ਰੂਹ ਜਿਹੜਾ ਤੁਹਾਡੇ ਵਿੱਚ ਬੋਲਦਾ ਏ। ਭਰਾ ਭਰਾ ਨੂੰ ਮੌਤ ਲਈ ਫੜਵਾਏਗਾ ਤੇ ਪਿਓ ਪੁੱਤਰ ਨੂੰ ਤੇ ਪੁੱਤਰ ਆਪਣੇ ਮਾਪਿਆਂ ਦਾ ਸਾਹਮਣਾ ਕਰਨਗੇ ਤੇ ਉਹਨਾਂ ਨੂੰ ਮਰਵਾ ਸੱਟਣਗੇ ਤੇ ਮੇਰੇ ਨਾਂ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜੋ ਕੋਈ ਅਖੀਰ ਤੋੜੇ ਕਾਇਮ ਰਹੇਗਾ ਸੋਈ ਬਚਾਇਆ ਜਾਏਗਾ। ਜਦੋਂ ਤੁਹਾਨੂੰ ਇੱਕ ਸ਼ਹਿਰ ਵਿੱਚੋਂ ਦੁੱਖ ਦੇਣ ਤੇ ਦੂਜੇ ਵਿੱਚ ਭੱਜ ਜਾਓ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਣਾ ਆ ਭਈ ਤੁਸੀਂ ਇਸਰਾਇਲ ਦੇ ਸ਼ਹਿਰਾਂ ਨੂੰ ਮੁਕਾ ਨਾ ਲਵੋਗੇ ਜੋ ਇਬਨ ਆਦਮ ਆ ਜਾਏਗਾ। ਸ਼ਾਗਿਰਦ ਆਪਣੇ ਉਸਤਾਦ ਨਾਲੋਂ ਵੱਡਾ ਨਹੀਂ। ਸ਼ਾਗਿਰਦ ਆਪਣੇ ਉਸਤਾਦ ਨਾਲੋਂ ਵੱਡਾ ਨਹੀਂ ਤੇ ਨਾ ਨੌਕਰ ਆਪਣੇ ਮਾਲਕ ਨਾਲੋਂ। ਆਪਣਾ ਵੀ ਬਹੁਤ ਏ ਭਈ ਸ਼ਾਗਿਰਦ ਆਪਣੇ ਉਸਤਾਦ ਜਿਹਾ ਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜਦ ਉਹਨਾਂ ਘਰ ਦੇ ਮਾਲਕ ਨੂੰ ਬੈਲਜ਼ਬੂਲ ਆਖਿਆ ਤੇ ਉਹਦੇ ਘਰਦਿਆਂ ਨੂੰ ਜ਼ਰੂਰ ਹੀ ਆਖਣਗੇ। ਸੋ ਤੁਸੀਂ ਉਹਨਾਂ ਕੋਲੋਂ ਨਾ ਡਰੋ, ਕਿਉਂ ਜੋ ਕੋਈ ਸ਼ੈ ਢਕੀ ਹੋਈ ਨਹੀਂ ਜਿਹੜੀ ਜ਼ਾਹਰ ਨਾ ਕੀਤੀ ਜਾਏਗੀ। ਜੋ ਕੁਝ ਮੈਂ ਹਨੇਰੇ ਵਿੱਚ ਤੁਹਾਨੂੰ ਆਖਣਾ ਆ ਤੁਸੀਂ ਚਾਨਣ ਵਿੱਚ ਦੱਸੋ, ਤੇ ਜੋ ਕੁਝ ਕੰਨ ਵਿੱਚ ਸੁਣਦੇ ਹੋ ਉਹਦੀ ਕੋਠਿਆਂ ਉੱਤੇ ਚੜ੍ਹ ਕੇ ਮੁਨਾਦੀ ਕਰੋ। ਤੇ ਉਹਨਾਂ ਤੋਂ ਨਾ ਡਰੋ ਜਿਹੜੇ ਬਦਨ ਨੂੰ ਮਾਰ ਸੱਟਦੇ ਤੇ ਰੂਹ ਨੂੰ ਨਹੀਂ ਮਾਰ ਸਕਦੇ, ਸਗੋਂ ਉਹਦੇ ਤੋਂ ਡਰੋ ਜਿਹੜਾ ਬਦਨ ਤੇ ਰੂਹ ਦੋਵਾਂ ਦਾ ਜਹੰਨਮ ਵਿੱਚ ਨਾਸ ਕਰ ਸਕਦਾ ਹੈ। ਇੱਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ ਤੇ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਬਾਪ ਦੀ ਮਰਜ਼ੀ ਬਿਨਾਂ ਜ਼ਮੀਨ ਉੱਤੇ ਨਹੀਂ ਡਿੱਗਦੀ, ਪਰ ਤੁਹਾਡੇ ਸਿਰ ਦੇ ਵਾਲ ਵੀ
ਸਭ ਗਿਣੇ ਹੋਏ ਨੇ। ਸੋ ਤੁਸੀਂ ਨਾ ਡਰੋ, ਤੁਸੀਂ ਬਥੇਰੀਆਂ ਚਿੜੀਆਂ ਨਾਲੋਂ ਬਹੁਤੇ ਮੁੱਲ ਦਿਓ। ਜਿਹੜਾ ਕੋਈ ਬੰਦਿਆਂ ਦੇ ਅੱਗੇ ਮੇਰਾ ਇਕਰਾਰ ਕਰੇਗਾ, ਮੈਂ ਵੀ ਉਹਦਾ ਆਪਣੇ ਬਾਪ ਦੇ ਅੱਗੇ ਜਿਹੜਾ ਅਸਮਾਨ ਉੱਤੇ ਆ ਇਕਰਾਰ ਕਰਾਂਗਾ। ਪਰ ਜਿਹੜਾ ਕੋਈ ਬੰਦਿਆਂ ਦੇ ਅੱਗੇ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਬਾਪ ਦੇ ਅੱਗੇ ਜਿਹੜਾ ਅਸਮਾਨ ਉੱਤੇ ਆ ਉਹਦਾ ਇਨਕਾਰ ਕਰਾਂਗਾ। ਐ ਨਾ ਸਮਝੋ ਭਈ ਮੈਂ ਜ਼ਮੀਨ ਉੱਤੇ ਅਮਨ ਕਰਨ ਆਇਆ ਹਾਂ। ਮੈਂ ਅਮਨ ਕਰਨ ਨਹੀਂ, ਸਗੋਂ ਤਲਵਾਰ ਚਲਾਣ ਆਇਆ। ਕਿਉਂ ਜੋ ਮੈਂ ਆਇਆ ਭਈ ਬੰਦੇ ਨੂੰ ਉਹਦੇ ਪਿਓ ਤੋਂ, ਤੇ ਧੀ ਨੂੰ ਮਾਂ ਤੋਂ, ਤੇ ਨੂੰਹ ਨੂੰ ਸੱਸ ਤੋਂ ਨਖੇੜਾ, ਤੇ ਬੰਦੇ ਦੇ ਵੈਰੀ ਉਹਦੇ ਘਰ ਹੀ ਦੇ ਲੋਕ ਹੋਣਗੇ। ਮਲਾਕੀ 7 ਬਾਬ ਉਹਦੀ 6 ਐਤ। ਜਿਹੜਾ ਪੁੱਤਰ ਤੇ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਏ, ਉਹ ਮੇਰੇ ਕੰਮ ਦਾ ਨਹੀਂ। ਤੇ ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਹੀਂ ਆਉਂਦਾ, ਉਹ ਮੇਰੇ ਲਾਇਕ ਨਹੀਂ ਏ। ਜਿਸ ਆਪਣੀ ਜਾਨ ਨੂੰ ਲੱਭ ਲਿਆ, ਉਹ ਉਹਨੂੰ ਗਵਾਏਗਾ, ਪਰ ਜਿਸ ਮੇਰੇ ਵਾਸਤੇ ਆਪਣੀ ਜਾਨ ਨੂੰ ਗਵਾਇਆ, ਉਹ ਉਹਨੂੰ ਲੱਭ ਲਏਗਾ। ਠੰਡੇ ਪਾਣੀ ਦਾ ਪਿਆਲਾ। ਜਿਹੜਾ ਤੁਹਾਨੂੰ ਕਬੂਲ ਕਰਦਾ ਏ, ਮੈਨੂੰ ਕਬੂਲ ਕਰਦਾ ਏ, ਤੇ ਜਿਹੜਾ ਮੈਨੂੰ ਕਬੂਲ ਕਰਦਾ ਏ, ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਏ। ਜਿਹੜਾ ਨਬੀ ਦੇ ਨਾਂ ਉੱਤੇ ਨਬੀ ਨੂੰ ਕਬੂਲ ਕਰਦਾ ਏ, ਉਹਨੂੰ ਨਬੀ ਦਾ ਅਜਰ ਮਿਲੇਗਾ। ਤੇ ਜਿਹੜਾ ਨੇਕ ਬੰਦੇ ਦੇ ਨਾਂ ਉੱਤੇ ਨੇਕ ਬੰਦੇ ਨੂੰ ਕਬੂਲ ਕਰਦਾ ਏ, ਉਹਨੂੰ ਨੇਕ ਬੰਦੇ ਦਾ ਅਜਰ ਮਿਲੇਗਾ। ਤਾਂ ਜੋ ਕੋਈ ਇਹਨਾਂ ਨਿੱਕਿਆਂ ਵਿੱਚੋਂ ਇੱਕ ਨੂੰ ਸ਼ਾਗਿਰਦ ਦੇ ਨਾਂ ਉੱਤੇ ਜ਼ਰਾ ਠੰਡੇ ਪਾਣੀ ਦਾ ਕਟੋਰਾ ਪਿਆਏ, ਮੈਂ ਤੁਹਾਨੂੰ ਸੱਚ ਆਖਣਾ ਆ, ਉਹ ਆਪਣਾ ਅਜਰ ਕਦੀ ਨਾ ਗਵਾਏਗਾ। 56 ਹੈਰੋਦੀਸ। ਮਰਕਸ 6 ਬਾਬ ਉਹਦੀ 14 ਐਤ ਤੋਂ ਲੈ ਕੇ 29 ਐਤ ਤੀਕਰ। ਤੇ ਹੈਰੋਦੀਸ ਬਾਦਸ਼ਾਹ ਨੂੰ ਖਬਰ ਪਹੁੰਚੀ, ਉਹਦਾ ਨਾਂ ਜੋ ਮਸ਼ਹੂਰ ਹੋ ਗਿਆ ਸੀ, ਤੇ ਉਸ ਆਖਿਆ ਭਈ ਯਹੋਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਏ। ਐਸ ਲਈ ਕਰਾਮਾਤਾਂ ਉਹਦੇ ਹੱਥੋਂ ਹੁੰਦੀਆਂ ਨੇ। ਦੂਜੇ ਆਖਦੇ ਸਨ ਇਹ ਏਲੀਆ ਏ, ਤੇ ਦੂਜੇ ਭਈ ਇੱਕ ਨਬੀ ਏ, ਹੋਰਨਾਂ ਨਬੀਆਂ ਵਾਂਗੂ। ਪਰ ਹੈਰੋਦੀਸ ਨੇ ਸੁਣ ਕੇ ਆਖਿਆ, ਇਹ ਯਹੋਨਾ ਏ ਜਿਹਦਾ ਮੈਂ ਸਿਰ ਵਢਵਾਇਆ ਸੀ, ਉਹ ਜੀ ਉੱਠਿਆ। ਕਿਉਂ ਜੋ ਹੈਰੋਦੀਸ ਆਪਣੇ ਭਰਾ ਫਿਲਿਪਸ ਦੀ ਬੀਵੀ ਹੈਰੋਦੀਆਸ ਦੇ ਸਬਬ, ਜਿਹਨੂੰ ਉਸ ਵਿਆਹ ਲਿਆ ਸੀ, ਆਪਣੇ ਬੰਦੇ ਘੱਲ ਕੇ ਯਹੋਨਾ ਨੂੰ ਫੜਵਾਇਆ ਤੇ ਕੈਦਖਾਨੇ ਵਿੱਚ ਉਹਨੂੰ ਬੰਦ ਕੀਤਾ ਸੀ। ਇਸ ਲਈ ਭਈ ਯਹੋਨਾ ਨੇ ਹੈਰੋਦੀਸ ਨੂੰ ਆਖਿਆ ਸੀ ਭਈ ਆਪਣੇ ਭਰਾ ਦੀ ਬੀਵੀ ਨੂੰ ਰੱਖਣਾ ਤੈਨੂੰ ਰਵਾ ਨਹੀਂ। ਤੇ ਹੈਰੋਦੀਆਸ ਉਹਦੇ ਨਾਲ ਵੈਰ ਰੱਖਦੀ ਤੇ ਉਹਨੂੰ ਜਾਨੋਂ ਮਾਰਨਾ ਚਾਹੁੰਦੀ ਸੀ, ਪਰ ਵਸ ਨਹੀਂ ਸੀ ਚੱਲਦਾ। ਕਿਉਂ ਜੋ ਹੈਰੋਦੀਸ ਯਹੋਨਾ ਨੂੰ ਨੇਕ ਤੇ ਪਾਕ ਬੰਦਾ ਜਾਣ ਕੇ ਉਹਦੇ ਤੋਂ ਡਰਦਾ ਤੇ ਉਹਨੂੰ ਬਚਾਈ ਰੱਖਦਾ ਸੀ, ਤੇ ਉਹਦੀ ਸੁਣ ਕੇ ਬੜਾ ਹੈਰਾਨ ਹੁੰਦਾ ਸੀ, ਤੇ ਖੁਸ਼ੀ ਨਾਲ ਉਹਦੀ ਸੁਣਦਾ ਹੁੰਦਾ ਸੀ। ਤੇ ਮੌਕੇ ਦਾ ਦਿਹਾੜਾ ਆ ਗਿਆ ਭਈ ਹੈਰੋਦੀਸ ਆਪਣੇ ਜਨਮ ਦਿਨ ਉੱਤੇ ਵੱਡੇ ਵੱਡੇ ਅਮੀਰਾਂ ਤੇ ਸੂਬੇਦਾਰਾਂ ਤੇ ਗਲੀਲ ਦੇ ਰਈਸਾਂ ਦੀ ਜ਼ਿਆਫਤ ਕੀਤੀ। ਤੇ ਜਦ ਹੈਰੋਦੀਆਸ ਦੀ ਧੀ ਆਪ ਅੰਦਰ ਆ ਕੇ ਨੱਚੀ ਤੇ ਹੈਰੋਦੀਸ ਤੇ ਉਹਦੇ ਨਾਲ ਬਹਿਣ ਵਾਲਿਆਂ ਨੂੰ ਖੁਸ਼ ਕੀਤਾ, ਤੇ ਬਾਦਸ਼ਾਹ ਨੇ ਕੁੜੀ ਨੂੰ ਆਖਿਆ, ਜੋ ਚਾਹੇ ਤੂੰ ਮੈਥੋਂ ਮੰਗ, ਮੈਂ ਤੈਨੂੰ ਦਿਆਂਗਾ। ਤੇ ਉਹਦੇ ਨਾਲ ਸਹੁੰ ਖਾਧੀ ਕਿ ਜੋ ਕੁਝ ਤੂੰ ਮੈਥੋਂ ਮੰਗੇਗੀ, ਮੈਂ ਆਪਣੇ ਅੱਧੇ ਰਾਜ ਤੀਕਰ ਵੀ ਤੈਨੂੰ ਦੇ ਦਿਆਂਗਾ। ਤੇ ਉਸ ਬਾਹਰ ਜਾ ਕੇ ਆਪਣੀ ਮਾਂ ਨੂੰ ਆਖਿਆ ਭਈ ਮੈਂ ਕੀ ਮੰਗਾ। ਉਹ ਆਖਣ ਲੱਗੀ, ਯਹੋਨਾ ਬਪਤਿਸਮਾ ਦੇਣ ਵਾਲੇ ਦਾ ਸਿਰ।
ਤਦ ਉਹ ਉਸੇ ਵੇਲੇ ਬਾਦਸ਼ਾਹ ਦੇ ਕੋਲ ਛੇਤੀ ਨਾਲ ਅੰਦਰ ਆ ਗਈ ਤੇ ਅਰਜ਼ ਕੀਤੀ, ਭਈ ਮੈਂ ਚਾਹਨੀ ਆ ਤੂੰ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਥਾਲ ਵਿੱਚ ਦੇ ਦੇ। ਤੇ ਬਾਦਸ਼ਾਹ ਬਹੁਤ ਉਦਾਸ ਹੋਇਆ, ਪਰ ਉਹ ਆਪਣੀ ਸਹੁੰ ਤੇ ਮਜਲਿਸ ਦੀ ਖਾਤਰ ਉਹਨੂੰ ਨਾ ਨਹੀਂ ਸੀ ਕਰਨਾ ਚਾਹੁੰਦਾ। ਤਦ ਬਾਦਸ਼ਾਹ ਉਸੇ ਵੇਲੇ ਸਿਪਾਹੀ ਨੂੰ ਹੁਕਮ ਦੇ ਕੇ ਘੱਲਿਆ ਵੀ ਉਹਦਾ ਸਰ ਲਿਆਵੇ, ਤੇ ਉਸ ਜਾ ਕੇ ਉਹਦਾ ਸਿਰ ਕੈਦਖਾਨੇ ਵਿੱਚ ਵੱਢਿਆ ਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਤੇ ਕੁੜੀ ਨੂੰ ਦਿੱਤਾ, ਤੇ ਕੁੜੀ ਨੇ ਆਪਣੀ ਮਾਂ ਨੂੰ ਦਿੱਤਾ। ਤੇ ਉਹਦੇ ਸ਼ਾਗਿਰਦ ਸੁਣ ਕੇ ਆਏ ਤੇ ਉਹਦੀ ਲੁੱਥ ਚੁੱਕ ਕੇ ਉਹਨਾਂ ਕਬਰ ਵਿੱਚ ਰੱਖੀ। ਯੂਸਫ ਦੀ ਪੁਰਾਣੇ ਜ਼ਮਾਨੇ ਦੀ ਕਿਤਾਬ ਦੀ 18 ਬਾਬ ਦੀ 2 ਐਤ ਵਿੱਚ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਸਿਰ ਕੱਟਣ ਦਾ ਵਾਕਿਆ ਦਰਜ ਹੈ। 57 5000 ਮਰਕਸ 6 ਬਾਬ ਉਹਦੀ 30 ਐਤ ਤੋਂ ਲੈ ਕੇ 56 ਐਤ ਤੱਕ। ਫਿਰ ਰਸੂਲ ਯਸੂ ਦੇ ਕੋਲ ਇਕੱਠੇ ਹੋਏ, ਜੋ ਕੁਝ ਉਹਨਾਂ ਕੀਤਾ ਤੇ ਜੋ ਕੁਝ ਤਾਲੀਮ ਦਿੱਤੀ ਸੀ ਸਭ ਕੁਝ ਉਹਨੂੰ ਦੱਸਿਆ। ਤਦ ਉਸ ਉਹਨਾਂ ਨੂੰ ਆਖਿਆ, ਤੁਸੀਂ ਆਪ ਵੱਖਰੇ ਹੋ ਕੇ ਉਜਾੜ ਥਾਂ ਟੁਰ ਚੱਲੋ ਤੇ ਜ਼ਰਾ ਆਰਾਮ ਕਰੋ, ਇਸ ਲਈ ਭਈ ਆਉਣ ਜਾਣ ਵਾਲੇ ਬਹੁਤ ਸਨ ਤੇ ਰੋਟੀ ਖਾਣ ਦੀ ਵੀ ਵੇਲ ਨਹੀਂ ਸੀ ਹੁੰਦੀ। ਤੇ ਉਹ ਬੇੜੀ ਉੱਤੇ ਚੜ ਕੇ ਇੱਕ ਉਜਾੜ ਥਾਂ ਵਿੱਚ ਵੱਖਰੇ ਚਲੇ ਗਏ, ਪਰ ਲੋਕਾਂ ਉਹਨਾਂ ਨੂੰ ਜਾਂਦਿਆਂ ਵੇਖਿਆ ਤੇ ਬਥੇਰਿਆਂ ਸਮਝਾਣ ਲਿਆ। ਸਾਰੇ ਸ਼ਹਿਰਾਂ ਤੋਂ ਪੈਦਲ ਉਧਰ ਨੂੰ ਇਕੱਠੇ ਦੌੜੇ ਤੇ ਉਹਨਾਂ ਤੋਂ ਅੱਗੇ ਆ ਅਪੜੇ। ਤੇ ਯਸੂ ਬੜੀ ਖਲਕਤ ਵੇਖੀ ਤੇ ਉਹਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂ ਜੋ ਉਹ ਭੇਡਾਂ ਵਾਂਗਰ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਤੇ ਉਸ ਉਹਨਾਂ ਨੂੰ ਬਥੇਰੀਆਂ ਗੱਲਾਂ ਸਿਖਾਣੀਆਂ ਸ਼ੁਰੂ ਕੀਤੀਆਂ। ਤੇ ਜਦ ਦਿਨ ਬਹੁਤ ਢਲ ਗਿਆ, ਉਹਦੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਆਖਿਆ, ਇਹ ਥਾਂ ਉਜਾੜ ਏ ਤੇ ਹੁਣ ਕਵੇਲਾ ਹੋ ਗਿਆ, ਇਹਨਾਂ ਨੂੰ ਵਿਦਿਆ ਕਰ, ਭਈ ਆਲੇ ਦੁਆਲੇ ਦੇ ਪਿੰਡਾਂ ਤੇ ਡੇਰਿਆਂ ਵਿੱਚ ਜਾ ਕੇ ਆਪਣੇ ਲਈ ਕੁਝ ਖਾਣ ਨੂੰ ਮੁੱਲ ਲੈਣ। ਉਸ ਉਹਨਾਂ ਨੂੰ ਜਵਾਬ ਦੇ ਕੇ ਆਖਿਆ, ਤੁਸੀਂ ਆਪ ਇਹਨਾਂ ਨੂੰ ਖਾਣ ਲਈ ਦਿਓ। ਤਦ ਉਹਨਾਂ ਉਹਨੂੰ ਆਖਿਆ, ਅਸੀਂ 200 ਦਿਨਾਰ ਦੀਆਂ ਰੋਟੀਆਂ ਜਾ ਕੇ ਮੁੱਲ ਲਿਆਈਏ ਤੇ ਉਹਨਾਂ ਨੂੰ ਖਵਾ ਲਈਏ। ਉਸ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ, ਜਾ ਕੇ ਵੇਖੋ। ਤੇ ਉਹਨਾਂ ਮਾਲੂਮ ਕਰਕੇ ਆਖਿਆ, 5 ਰੋਟੀਆਂ ਤੇ 2 ਮੱਛੀਆਂ ਨੇ। ਤਦ ਉਸ ਉਹਨਾਂ ਨੂੰ ਹੁਕਮ ਦਿੱਤਾ ਭਈ ਉਹ ਸਭੇ ਹਰੇ ਘਾਹ ਉੱਤੇ ਜੁੰਡਿਆਂ ਹੋ ਕੇ ਬਹਿ ਜਾਣ। ਤੇ ਉਹ 100 ਤੇ 50 ਹੋ ਕੇ ਪਾਲ ਹੋ ਬੈਠੇ। ਤਦ ਉਸ ਉਹਨਾਂ 5 ਰੋਟੀਆਂ ਤੇ 2 ਮੱਛੀਆਂ ਨੂੰ ਲਿਆ ਤੇ ਅਸਮਾਨ ਵੱਲ ਵੇਖਿਆ ਤੇ ਬਰਕਤ ਮੰਗ ਕੇ ਰੋਟੀਆਂ ਤੋੜੀਆਂ ਤੇ ਲੋਕਾਂ ਦੇ ਅੱਗੇ ਰੱਖਣ ਲਈ ਸ਼ਾਗਿਰਦਾਂ ਨੂੰ ਦਿੱਤੀਆਂ। ਤੇ 2 ਮੱਛੀਆਂ ਉਸ ਉਹਨਾਂ ਸਭਨਾਂ ਨੂੰ ਵੰਡੀਆਂ ਤੇ ਸਾਰੇ ਖਾ ਕੇ ਰੱਜ ਗਏ। ਤੇ ਉਹਨਾਂ ਟੋਕਰਾਂ ਨਾਲ 12 ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ ਤੇ ਕੁਝ ਮੱਛੀਆਂ ਵਿੱਚੋਂ ਵੀ ਚੁੱਕੀਆਂ। ਤੇ ਰੋਟੀਆਂ ਦੇ ਖਾਣ ਵਾਲੇ 5000 ਬੰਦੇ ਸਨ। 58 ਪਾਣੀ ਉੱਤੇ ਟੁਰਨਾ। ਮਤੀ 14 ਬਾਬ ਉਹਦੀ 22 ਐਤ ਤੋਂ ਲੈ ਕੇ 33 ਐਤ ਤੱਕ। ਤੇ ਉਸ ਵੇਲੇ ਉਸ ਸ਼ਾਗਿਰਦਾਂ ਨੂੰ ਪੱਕੀ ਕੀਤੀ ਭਈ ਬੇੜੀ ਉੱਤੇ ਚੜ ਕੇ ਜਦ ਤੀਕਰ ਉਹ ਆਪ ਲੋਕਾਂ ਨੂੰ ਵਿਦਿਆ ਨਾ ਕਰ ਲੈ, ਅੱਗੇ ਅੱਗੇ ਪਾਰ ਜਾਣ। ਤੇ ਜਦ ਉਸ ਲੋਕਾਂ ਨੂੰ ਟੋਰ ਦਿੱਤਾ ਸੀ ਤੇ ਉਹ ਆਪ ਕੱਲਾ ਹੀ ਦੁਆ ਮੰਗਣ ਲਈ ਪਹਾੜ ਉੱਤੇ ਚੜ ਗਿਆ। ਤੇ ਜਦ ਸ਼ਾਮ ਪੈ ਗਈ, ਉਹ ਉੱਥੇ ਕੱਲਾ ਸੀ।
ਪਰ ਬੇੜੀ ਸਮੁੰਦਰ ਵਿੱਚ ਅੱਪੜ ਕੇ ਠਾਲਾਂ ਨਾਲ ਡੋਲਦੀ ਸੀ, ਕਿਉਂ ਜੋ ਵਹਾਅ ਸਾਹਮਣੀ ਸੀ। ਤੇ ਰਾਤ ਦੇ ਚੌਥੇ ਪਹਿਰ ਉਹ ਸਮੁੰਦਰ ਦੇ ਉੱਤੇ ਟੁਰਦਾ ਟੁਰਦਾ ਉਹਨਾਂ ਦੇ ਕੋਲ ਆਇਆ। ਤੇ ਜਦ ਸ਼ਾਗਿਰਦਾਂ ਉਹਨੂੰ ਸਮੁੰਦਰ ਦੇ ਉੱਤੇ ਟੁਰਦਿਆਂ ਵੇਖਿਆ ਤੇ ਠਠੰਬਰ ਕੇ ਆਖਣ ਲੱਗੇ, ਭਈ ਇਹ ਭੂਤ ਨਾ ਏ, ਤੇ ਡਰ ਦੇ ਨਾਲ ਚਚਲਾਣ ਲੱਗੇ। ਪਰ ਉਵੇਂ ਹੀ ਯਿਸੂ ਉਹਨਾਂ ਨਾਲ ਕੂਹ ਪਿਆ ਤੇ ਆਖਿਆ, ਖਾਤਰ ਜਮਾ ਰੱਖੋ, ਮੈਂ ਆ, ਨਾ ਡਰੋ। ਤਦ ਪਤਰਸ ਉਹਨੂੰ ਜਵਾਬ ਦਿੱਤਾ, ਭਈ ਖੁਦਾਵੰਦ, ਜੇ ਤੂੰ ਏ ਤੇ ਹੁਕਮ ਕਰ, ਭਈ ਮੈਂ ਵੀ ਪਾਣੀ ਦੇ ਉੱਤੋਂ ਦੀ ਤੇਰੇ ਕੋਲ ਆ ਜਾਵਾਂ। ਉਸ ਆਖਿਆ, ਆ ਜਾ। ਤਦ ਪਤਰਸ ਬੇੜੀਓਂ ਉਤਰ ਕੇ ਯਿਸੂ ਕੋਲ ਜਾਣ ਲਈ ਪਾਣੀ ਉੱਤੇ ਟੁਰ ਪਿਆ। ਪਰ ਵਹਾਅ ਵੇਖ ਕੇ ਡਰਿਆ ਤੇ ਜਦ ਡੁੱਬਣ ਲੱਗਾ ਤਾਂ ਚਿਚਲਾ ਕੇ ਆਖਿਆ, ਖੁਦਾਵੰਦ, ਮੈਨੂੰ ਬਚਾ ਲੈ। ਝੱਟ ਯਿਸੂ ਹੱਥ ਵਧਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਣ ਲੱਗਾ, ਓਏ ਥੋੜੇ ਈਮਾਨ ਵਾਲਿਆ, ਤੂੰ ਕਾਹਨੂੰ ਸ਼ੱਕ ਕੀਤਾ? ਤੇ ਜਦ ਉਹ ਬੇੜੀ ਉੱਤੇ ਚੜ ਬੈਠੇ ਤੇ ਵਹਾਅ ਖਲੋ ਗਈ। ਤੇ ਜਿਹੜੇ ਲੋਕ ਬੇੜੀ ਵਿੱਚ ਸਨ ਸਜਦਾ ਕਰਕੇ ਆਖਣ ਲੱਗੇ, ਸੱਚਮੁੱਚ ਤੂੰ ਖੁਦਾ ਦਾ ਪੁੱਤਰ ਹੈ। 59 5000 ਨੂੰ ਤਾਲੀਮ ਦੇਣਾ। ਯਹੋਨਾ 6 ਬਾਬ ਉਹਦੀ 22 ਐਤ ਤੋਂ ਲੈ ਕੇ 71 ਐਤ ਤੱਕ। ਦੂਜੇ ਦਿਨ ਜਦ ਉਸ ਭੀੜ ਨੇ ਜਿਹੜੀ ਸਮੁੰਦਰ ਦੇ ਉਸ ਪਾਰ ਖਲੋਤੀ ਸੀ ਵੇਖਿਆ ਭਈ ਇਸ ਜਗ੍ਹਾ ਇੱਕ ਛੋਟੀ ਜਿਹੀ ਬੇੜੀ ਦੇ ਬਿਨਾਂ ਹੋਰ ਕੋਈ ਬੇੜੀ ਨਹੀਂ ਹੈ, ਤੇ ਇਹ ਵੀ ਭਈ ਯਿਸੂ ਆਪਣੇ ਸ਼ਾਗਿਰਦਾਂ ਨਾਲ ਬੇੜੀ ਉੱਤੇ ਨਹੀਂ ਗਿਆ, ਪਰ ਉਹਦੇ ਸ਼ਾਗਿਰਦ ਕੱਲੇ ਟੁਰ ਗਏ ਸਨ। ਪਰ ਹੋਰ ਛੋਟੀਆਂ ਬੇੜੀਆਂ ਤਿਬਰਿਆਸੋਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਖੁਦਾਵੰਦ ਦੇ ਸ਼ੁਕਰ ਕਰਨ ਬਾਅਦ ਉਹਨਾਂ ਰੋਟੀਆਂ ਖਾਧੀਆਂ ਸਨ। ਸੋ ਜਦ ਲੋਕਾਂ ਵੇਖਿਆ ਭਈ ਇੱਥੇ ਨਾ ਯਿਸੂ ਤੇ ਨਾ ਉਹਦੇ ਸ਼ਾਗਿਰਦ ਨੇ, ਤਦ ਉਹ ਵੀ ਬੇੜੀ ਵਿੱਚ ਚੜ ਕੇ ਯਿਸੂ ਨੂੰ ਲੱਭਣ ਲਈ ਕੁਫਰਨਹੂਮ ਨੂੰ ਆਏ। ਯਿਸੂ ਜ਼ਿੰਦਗੀ ਦੀ ਰੋਟੀ। ਤੇ ਉਹਨਾਂ ਉਹਨੂੰ ਸਮੁੰਦਰੋਂ ਪਾਰ ਲੱਭ ਕੇ ਆਖਿਆ, ਐ ਰੱਬੀ, ਤੂੰ ਇੱਥੇ ਕਦੋਂ ਆਇਆ? ਯਿਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ, ਤੁਸੀਂ ਮੈਨੂੰ ਇਸ ਵਾਸਤੇ ਨਹੀਂ ਲੱਭਦੇ ਭਈ ਤੁਸਾਂ ਕਰਾਮਾਤਾਂ ਵੇਖੀਆਂ, ਪਰ ਇਸ ਵਾਸਤੇ ਭਈ ਉਹਨਾਂ ਰੋਟੀਆਂ ਵਿੱਚੋਂ ਖਾ ਕੇ ਤੁਸੀਂ ਰੱਜ ਗਏ। ਫਨਾਹ ਹੋਣ ਵਾਲੇ ਖਾਣੇ ਲਈ ਮਿਹਨਤ ਨਾ ਕਰੋ, ਪਰ ਉਸ ਖਾਣੇ ਲਈ ਜਿਹੜਾ ਸਦਾ ਦੀ ਜ਼ਿੰਦਗੀ ਤੀਕਰ ਰਹਿਣ ਵਾਲਾ ਹੈ, ਜਿਹੜਾ ਇਬਨੇ ਆਦਮ ਤੁਹਾਨੂੰ ਦੇਵੇਗਾ, ਕਿਉਂ ਜੋ ਖੁਦਾ ਜਿਹੜਾ ਬਾਪ ਹੈ ਉਹਦੇ ਉੱਤੇ ਮੋਹਰ ਕਰ ਦਿੱਤੀ ਹੈ। ਤਦ ਉਹਨਾਂ ਉਹਨੂੰ ਆਖਿਆ, ਅਸੀਂ ਕੀ ਕਰੀਏ ਭਈ ਖੁਦਾ ਦੇ ਕੰਮ ਸਾਥੋਂ ਹੋਣ? ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਖੁਦਾ ਦਾ ਕੰਮ ਇਹ ਹੈ ਭਈ ਤੁਸੀਂ ਉਹਦੇ ਉੱਤੇ ਜਿਹਨੂੰ ਉਸ ਘੱਲਿਆ ਏ ਈਮਾਨ ਲਿਆਓ। ਤਦ ਉਹਨਾਂ ਉਹਨੂੰ ਆਖਿਆ, ਫਿਰ ਤੂੰ ਕਿਹੜੀ ਕਰਾਮਾਤ ਕਰਨਾ ਹੈ ਭਈ ਅਸੀਂ ਵੇਖੀਏ ਤੈਨੂੰ ਮੰਨੀਏ? ਤੂੰ ਕੀ ਕਰਨਾ ਹੈ? ਸਾਡੇ ਵੱਡਿਆਂ ਬਿਆਬਾਨ ਵਿੱਚ ਮਨ ਖਾਧਾ ਜਿਵੇਂ ਆਖਿਆ ਹੋਇਆ ਏ ਭਈ ਉਹਨਾਂ ਨੂੰ ਅਸਮਾਨ ਤੋਂ ਰੋਟੀ ਖਾਣ ਨੂੰ ਦਿੱਤੀ। ਇਸਤਿਸਨਾ 8 ਬਾਬ ਜ਼ਬੂਰ 105 ਤੇ ਉਹਦੀ 40 ਹੈ। ਤਦ ਯਿਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ ਭਈ ਮੂਸਾ ਤੁਹਾਨੂੰ ਅਸਮਾਨੋਂ ਰੋਟੀ ਨਹੀਂ ਦਿੱਤੀ, ਪਰ ਮੇਰਾ ਬਾਪ ਤੁਹਾਨੂੰ ਅਸਮਾਨੋਂ ਸੱਚੀ ਰੋਟੀ ਦਿੰਦਾ ਹੈ। ਕਿਉਂ ਜੋ ਖੁਦਾ ਦੀ ਰੋਟੀ ਉਹ ਏ ਜਿਹੜੀ ਅਸਮਾਨੋਂ ਲੈਂਦੀ ਏ ਤੇ ਦੁਨੀਆ ਨੂੰ ਜ਼ਿੰਦਗੀ ਦਿੰਦੀ ਏ। ਤਦ ਉਹਨਾਂ ਉਹਨੂੰ ਆਖਿਆ, ਇਹ ਰੋਟੀ ਸਾਨੂੰ ਸਦਾ ਦਿਆ ਕਰ। ਯਿਸੂ ਉਹਨਾਂ ਨੂੰ ਆਖਿਆ, ਜ਼ਿੰਦਗੀ ਦੀ ਰੋਟੀ ਮੈਂ ਆ, ਜਿਹੜਾ ਮੇਰੇ ਕੋਲ ਆਉਂਦਾ ਏ ਭੁੱਖਾ ਨਾ ਹੋਵੇਗਾ, ਤੇ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਕਦੀ ਵੀ ਤ੍ਰਿਹਾਇਆ ਨਾ ਹੋਵੇਗਾ।
ਪਰ ਮੈਂ ਤੁਹਾਨੂੰ ਆਖ ਦਿੱਤਾ ਏ ਭਈ ਤੁਸਾਂ ਮੈਨੂੰ ਵੇਖਿਆ ਏ ਤਦ ਵੀ ਈਮਾਨ ਨਹੀਂ ਲਿਆਉਂਦੇ। ਸਭ ਕੁਝ ਜੋ ਬਾਪ ਮੈਨੂੰ ਦਿੰਦਾ ਏ ਮੇਰੇ ਵੱਲ ਆਵੇਗਾ। ਜਿਹੜਾ ਮੇਰੇ ਕੋਲ ਆਉਂਦਾ ਏ ਉਹਨੂੰ ਮੈਂ ਕਦੀ ਵੀ ਬਾਹਰ ਨਾ ਕੱਢਾਂਗਾ। ਕਿਉਂ ਜੋ ਮੈਂ ਅਸਮਾਨੋਂ ਆਪਣੀ ਮਰਜ਼ੀ ਪੂਰੀ ਕਰਨ ਨੂੰ ਨਹੀਂ ਲੱਥਾ ਆਇਆ, ਪਰ ਉਹਦੀ ਮਰਜ਼ੀ ਜਿਸ ਮੈਨੂੰ ਘੱਲਿਆ ਏ, ਤੇ ਜਿਸ ਮੈਨੂੰ ਘੱਲਿਆ ਏ ਉਹਦੀ ਇਹ ਮਰਜ਼ੀ ਏ ਭਈ ਜੋ ਕੁਝ ਉਸ ਮੈਨੂੰ ਦਿੱਤਾ ਏ ਉਹਦੇ ਵਿੱਚੋਂ ਮੈਂ ਕੁਝ ਨਾ ਗਵਾਵਾਂ, ਪਰ ਅਖੀਰ ਦਿਨ ਫਿਰ ਜ਼ਿੰਦਾ ਕਰਾਂ। ਕਿਉਂ ਜੋ ਮੇਰੇ ਬਾਪ ਦੀ ਇਹ ਮਰਜ਼ੀ ਏ ਭਈ ਜਿਹੜਾ ਪੁੱਤਰ ਨੂੰ ਵੇਖਦਾ ਏ ਤੇ ਉਹਦੇ ਉੱਤੇ ਈਮਾਨ ਲਿਆਉਂਦਾ ਏ ਸਦਾ ਦੀ ਜ਼ਿੰਦਗੀ ਉਹਨੂੰ ਮਿਲੇ, ਤੇ ਅਖੀਰੀ ਦਿਨ ਮੈਂ ਉਹਨੂੰ ਫੇਰ ਜ਼ਿੰਦਾ ਕਰਾਂਗਾ। ਤਦ ਐਸ ਲਈ ਭਈ ਉਸ ਆਖਿਆ, ਉਹ ਰੋਟੀ ਜਿਹੜੀ ਅਸਮਾਨੋਂ ਲੱਥੀ ਮੈਂ ਆ। ਯਹੂਦੀ ਉਹਦੀ ਬਾਬਤ ਕੁੜਕੜਾਉਣ ਲੱਗੇ ਤੇ ਆਖਣ ਲੱਗੇ, ਇਹ ਯਿਸੂ ਯੂਸਫ ਦਾ ਪੁੱਤਰ ਨਹੀਂ ਏ, ਜਿਹਦੇ ਮਾਂ ਪਿਓ ਨੂੰ ਅਸੀਂ ਜਾਣਨੇ ਆ। ਉਹ ਹੁਣ ਕਿਵੇਂ ਆਖਦਾ ਏ ਭਈ ਮੈਂ ਅਸਮਾਨੋਂ ਲੱਥਾ ਆ। ਯਿਸੂ ਉਹਨਾਂ ਨੂੰ ਆਖਿਆ, ਆਪੋ ਵਿੱਚ ਨਾ ਕੁੜਕੜਾਓ। ਮੇਰੇ ਕੋਲ ਕੋਈ ਨਹੀਂ ਆ ਸਕਦਾ ਜੇ ਬਾਪ ਜਿਸ ਮੈਨੂੰ ਘੱਲਿਆ ਏ ਉਹਨੂੰ ਨਾ ਖਿੱਚੇ, ਤੇ ਅਖੀਰੀ ਦਿਨ ਮੈਂ ਉਹਨੂੰ ਫੇਰ ਜ਼ਿੰਦਾ ਕਰਾਂਗਾ। ਨਬੀਆਂ ਦੀਆਂ ਕਿਤਾਬਾਂ ਵਿੱਚ ਇਹ ਲਿਖਿਆ ਹੋਇਆ ਏ ਭਈ ਉਹ ਸਭ ਖੁਦਾ ਦੇ ਸਿਖਾਏ ਹੋਏ ਹੋਣਗੇ। ਹਰ ਇੱਕ ਜਿਸ ਬਾਪ ਕੋਲੋਂ ਸੁਣਿਆ ਤੇ ਸਿੱਖਿਆ ਮੇਰੇ ਕੋਲ ਆਉਂਦਾ ਏ। ਇਹ ਨਾ ਸਮਝੋ ਕਿ ਕਿਸੇ ਬਾਪ ਨੂੰ ਵੇਖਿਆ ਏ, ਬਿਨਾਂ ਉਹਦੇ ਜਿਹੜਾ ਖੁਦਾ ਵੱਲੋਂ ਏ ਉਸ ਬਾਪ ਨੂੰ ਵੇਖਿਆ ਏ। ਮੈਂ ਤੁਹਾਨੂੰ ਸੱਚ ਸੱਚ ਆਖਣਾ ਆ ਕਿ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਸਦਾ ਦੀ ਜ਼ਿੰਦਗੀ ਉਹਦੀ ਏ। ਜ਼ਿੰਦਗੀ ਦੀ ਰੋਟੀ ਮੈਂ ਆ। ਤੁਹਾਡੇ ਵੱਡਿਆਂ ਬਿਆਬਾਨ ਵਿੱਚ ਮਨ ਖਾਧਾ ਤੇ ਮਰ ਗਏ। ਉਹ ਰੋਟੀ ਜਿਹੜੀ ਅਸਮਾਨੋਂ ਲਹਿੰਦੀ ਏ ਐ ਏ ਭਈ ਬੰਦਾ ਉਹਦੇ ਵਿੱਚੋਂ ਖਾਏ ਤੇ ਨਾ ਮਰੇ। ਜ਼ਿੰਦਗੀ ਦੀ ਰੋਟੀ ਮੈਂ ਆ ਜਿਹੜੀ ਅਸਮਾਨੋਂ ਲੱਥੀ ਏ। ਜੇ ਕੋਈ ਇਸ ਰੋਟੀ ਵਿੱਚੋਂ ਖਾਏ ਤੇ ਸਦਾ ਤੀਕਰ ਜੀਏਗਾ। ਸਗੋਂ ਜਿਹੜੀ ਰੋਟੀ ਮੈਂ ਦੁਨੀਆ ਦੀ ਜ਼ਿੰਦਗੀ ਲਈ ਦਿਆਂਗਾ ਉਹ ਮੇਰਾ ਗੋਸ਼ਤ ਏ। ਐਸ ਵਾਸਤੇ ਯਹੂਦੀ ਆਪੋ ਵਿੱਚ ਝਗੜਨ ਲੱਗੇ ਭਈ ਇਹ ਆਪਣਾ ਗੋਸ਼ਤ ਕਿਵੇਂ ਸਾਨੂੰ ਖਾਣ ਨੂੰ ਦੇ ਸਕਦਾ ਹੈ। ਤਦ ਯਿਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਣਾ ਆ, ਜੇ ਤੁਸੀਂ ਇਬਨ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਲਹੂ ਨਾ ਪੀਓ, ਤੁਹਾਡੇ ਆਪਣੇ ਵਿੱਚ ਜ਼ਿੰਦਗੀ ਐ ਨਹੀਂ। ਉਹ ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਲਹੂ ਪੀਂਦਾ ਏ ਸਦਾ ਦੀ ਜ਼ਿੰਦਗੀ ਉਹਦੀ ਏ, ਤੇ ਅਖੀਰੀ ਦਿਨ ਮੈਂ ਉਹਨੂੰ ਜ਼ਿੰਦਾ ਕਰਾਂਗਾ। ਇਸ ਲਈ ਭਈ ਮੇਰਾ ਗੋਸ਼ਤ ਅਸਲ ਖਾਣ ਵਾਲੀ ਸ਼ੈ ਤੇ ਮੇਰਾ ਲਹੂ ਅਸਲ ਪੀਣ ਵਾਲੀ ਸ਼ੈ ਏ। ਉਹ ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਲਹੂ ਪੀਂਦਾ ਏ ਮੇਰੇ ਵਿੱਚ ਰਹਿੰਦਾ ਏ ਤੇ ਮੈਂ ਉਹਦੇ ਵਿੱਚ। ਜਿਵੇਂ ਬਾਪ ਜਿਹੜਾ ਜਿਉਂਦਾ ਏ ਮੈਨੂੰ ਘੱਲਿਆ ਤੇ ਮੈਂ ਬਾਪ ਦੇ ਸਬਬ ਜਿਉਣਾ ਆ, ਉਹ ਵੀ ਜਿਹੜਾ ਮੈਨੂੰ ਖਾਂਦਾ ਏ ਮੇਰੇ ਸਬਬ ਜੀਵੇਗਾ। ਰੋਟੀ ਜਿਹੜੀ ਅਸਮਾਨੋਂ ਲੱਥੀ ਏ ਐ ਹੀ ਏ, ਅਜਿਹੀ ਨਹੀਂ ਜਿਹੜੀ ਵੱਡਿਆਂ ਖਾਧੀ ਤੇ ਮਰ ਗਏ। ਜਿਹੜਾ ਇਸ ਰੋਟੀ ਨੂੰ ਖਾਏ ਸਦਾ ਜੀਵੇਗਾ। ਉਸ ਇਹ ਗੱਲਾਂ ਕੁਫਰਨਹੂਮ ਦੇ ਇਬਾਦਤਖਾਨੇ ਵਿੱਚ ਸਿਖਾਉਂਦਿਆਂ ਹੋਇਆਂ ਆਖੀਆਂ। ਯਿਸੂ ਦੇ ਲਫ਼ਜ਼ ਰੂਹ ਤੇ ਜ਼ਿੰਦਗੀ ਨੇ। ਤਦ ਉਸ ਸ਼ਾਗਿਰਦਾਂ ਵਿੱਚੋਂ ਬਤੇਰਿਆਂ ਸੁਣ ਕੇ ਆਖਿਆ, ਇਹ ਗੱਲ ਸਖਤ ਏ, ਉਹਨੂੰ ਕੌਣ ਸੁਣ ਸਕਦਾ ਹੈ। ਪਰ ਯਿਸੂ ਆਪਣੇ ਆਪ ਵਿੱਚ ਜਾਣ ਕੇ ਭਈ ਮੇਰੇ ਸ਼ਾਗਿਰਦ ਇਸ ਗੱਲ ਉੱਤੇ ਕੁੜਕੜਾਉਂਦੇ ਨੇ, ਉਹਨਾਂ ਨੂੰ ਆਖਿਆ, ਇਹਦੇ ਤੋਂ ਤੁਹਾਨੂੰ ਠੋਕਰ ਲੱਗਦੀ ਏ। ਜੇ ਤੁਸੀਂ ਇਬਨ ਆਦਮ ਨੂੰ ਉਸ ਥਾਂ ਜਿੱਥੇ ਪਹਿਲਾਂ ਸੀ ਚੜ੍ਹਦਿਆਂ ਵੇਖੋ ਤੇ ਕੀ ਹੋਵੇਗਾ। ਜਵਾਲਣ ਵਾਲੀ ਤੇ ਰੂਹ ਏ, ਜਿਸਮ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖਣੀਆਂ ਨੇ
ਉਹ ਰੂਹ ਨੇ ਤੇ ਜ਼ਿੰਦਗੀ ਵੀ ਨੇ। ਪਰ ਤੁਹਾਡੇ ਵਿੱਚ ਕਈ ਨੇ ਜਿਹੜੇ ਈਮਾਨ ਨਹੀਂ ਲਿਆਉਂਦੇ, ਕਿਉਂ ਜੋ ਯਿਸੂ ਮੁੱਢੋਂ ਜਾਣਦਾ ਸੀ ਭਈ ਕਿਹੜੇ ਨੇ ਜਿਹੜੇ ਈਮਾਨ ਨਹੀਂ ਲਿਆਉਂਦੇ ਤੇ ਕੌਣ ਹੈ ਜਿਹੜਾ ਮੈਨੂੰ ਫੜਵਾਵੇਗਾ। ਤੇ ਉਸ ਆਖਿਆ, ਮੈਂ ਐਸੇ ਹੀ ਵਾਸਤੇ ਤੁਹਾਨੂੰ ਇਹ ਗੱਲ ਆਖੀ ਏ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇ ਬਾਪ ਤੋਂ ਉਹਨੂੰ ਬਖਸ਼ਿਆ ਨਾ ਗਿਆ ਹੋਵੇ। ਇਸ ਗੱਲ ਤੋਂ ਬਤੇਰੇ ਉਹਦੇ ਸ਼ਾਗਿਰਦਾਂ ਵਿੱਚੋਂ ਪਿਛਾਂ ਮੁੜ ਗਏ ਤੇ ਫਿਰ ਉਹਦੇ ਨਾਲ ਨਾ ਚੱਲੇ। ਤਦ ਯਿਸੂ 12 ਨੂੰ ਆਖਿਆ, ਤੁਸੀਂ ਵੀ ਟੁਰ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਉਹਨੂੰ ਜਵਾਬ ਦਿੱਤਾ, ਆਏ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਸਦਾ ਦੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਨੇ। ਅਸੀਂ ਈਮਾਨ ਲਿਆਏ ਤੇ ਜਾਣ ਗਏ ਹਾਂ ਭਈ ਖੁਦਾ ਦਾ ਕਦੂਸ ਤੂੰ ਹੀ ਹੈ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ 12 ਨੂੰ ਨਹੀਂ ਸੀ ਚੁਣਿਆ ਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ੈਤਾਨ ਹੈ। ਉਹ ਸ਼ਮੌਨ ਇਸਕਰਿਯੂਤੀ ਦੇ ਪੁੱਤਰ ਯਹੂਦਾ ਦੀ ਗੱਲ ਕੀਤੀ, ਇਸ ਲਈ ਵੀ ਉਸੇ ਉਹਨੂੰ ਫੜਵਾਉਣਾ ਸੀ ਤੇ 12 ਵਿੱਚੋਂ ਇੱਕ ਸੀ। 60 ਹਕੀਕੀ ਨਾਪਾਕੀ। ਮਰਕਸ 7 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 23 ਐਤ ਤੱਕ। ਫਿਰ ਫਰੀਸੀ ਤੇ ਕਈ ਫੱਕੀ ਉਹਦੇ ਕੋਲ ਜਮਾ ਹੋਏ। ਉਹ ਯਰੂਸ਼ਲਮ ਤੋਂ ਆਏ ਸਨ ਤੇ ਉਹਨਾਂ ਉਹਦੇ ਕਈਆਂ ਸ਼ਾਗਿਰਦਾਂ ਨੂੰ ਵੇਖਿਆ ਭਈ ਉਹ ਮੈਲੇ ਬਿਨਾਂ ਧੋਤੇ ਹੱਥਾਂ ਨਾਲ ਰੋਟੀ ਖਾਂਦੇ ਨੇ, ਕਿਉਂ ਜੋ ਫਰੀਸੀ ਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਦ ਤੀਕਰ ਹੱਥਾਂ ਨੂੰ ਮਲ ਕੇ ਨਾ ਧੋ ਲੈਣ ਖਾਂਦੇ ਨਹੀਂ, ਤੇ ਬਾਜ਼ਾਰੋਂ ਆ ਕੇ ਨਹੀਂ ਖਾਂਦੇ ਜਿੰਨਾ ਚਿਰ ਨਹਾ ਨਾ ਲੈਣ। ਤੇ ਹੋਰ ਬਥੇਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਮੰਨਣ ਲਈ ਕਬੂਲ ਕੀਤੀਆਂ ਨੇ, ਜਿਹਾਂ ਕਟੋਰਿਆਂ ਤੇ ਲੋਟਿਆਂ ਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ। ਤੇ ਫਰੀਸੀਆਂ ਤੇ ਫਕੀਆਂ ਉਹਨੂੰ ਪੁੱਛਿਆ ਭਈ ਤੇਰੇ ਸ਼ਾਗਿਰਦ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਟੁਰਦੇ, ਸਗੋਂ ਪਲੀਤ ਹੱਥੀਂ ਰੋਟੀ ਖਾਂਦੇ ਨੇ? ਉਹਨਾਂ ਨੂੰ ਆਖਿਆ, ਯਸਾਇਆ ਨੇ ਤੁਸਾਂ ਰਿਆਕਾਰਾਂ ਦੀ ਬਾਬਤ ਖੂਬ ਨਬੂਵਤ ਕੀਤੀ, ਜਿਹਾ ਲਿਖਿਆ ਏ ਭਈ ਇਹ ਲੋਕ ਮਨੋਂ ਮੇਰੀ ਇੱਜ਼ਤ ਕਰਦੇ ਨਹੀਂ, ਪਰ ਉਹਨਾਂ ਦੇ ਦਿਲ ਮੈਥੋਂ ਦੂਰ ਨੇ ਤੇ ਉਹ ਬੇਫਾਇਦਾ ਮੇਰੀ ਇਬਾਦਤ ਕਰਦੇ ਨੇ। ਉਹ ਬੰਦਿਆਂ ਦੇ ਹੁਕਮਾਂ ਦੀ ਤਾਲੀਮ ਦਿੰਦੇ ਨੇ, ਤੁਸੀਂ ਖੁਦਾ ਦੇ ਹੁਕਮਾਂ ਨੂੰ ਛੱਡ ਕੇ ਬੰਦਿਆਂ ਦੀ ਰੀਤ ਨੂੰ ਫੜ ਲੈਂਦੇ ਹੋ। ਤੇ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰੀਤ ਨੂੰ ਕਾਇਮ ਰੱਖਣ ਵਾਸਤੇ ਖੁਦਾ ਦੇ ਹੁਕਮ ਦੀ ਚੰਗੀ ਤਰ੍ਹਾਂ ਬੇਕਦਰੀ ਕਰਦੇ ਹੋ, ਕਿਉਂ ਜੋ ਮੂਸਾ ਨੇ ਆਖਿਆ ਭਈ ਆਪਣੇ ਪਿਓ ਤੇ ਆਪਣੀ ਮਾਂ ਦੀ ਕਦਰ ਕਰ, ਤੇ ਜਿਹੜਾ ਪਿਓ ਜਾਂ ਮਾਂ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਏ। ਪਰ ਤੁਸੀਂ ਆਖਦੇ ਹੋ ਭਈ ਜੇਕਰ ਬੰਦਾ ਪਿਓ ਜਾਂ ਮਾਂ ਨੂੰ ਆਖੇ ਭਈ ਜਿਹੜਾ ਹੱਕ ਮੇਰੇ ਕੋਲੋਂ ਤੈਨੂੰ ਆ ਸਕਦਾ ਸੀ ਸੋ ਕੁਰਬਾਨ ਯਾਨੀ ਚੜਾਵਾ ਹੋ ਗਿਆ, ਤੁਸੀਂ ਫਿਰ ਉਹਨੂੰ ਉਹਦੇ ਪਿਓ ਜਾਂ ਉਹਦੀ ਮਾਂ ਦੇ ਲਈ ਕੁਝ ਕਰਨ ਨਹੀਂ ਦਿੰਦੇ ਹੋ। ਐਸੇ ਤਰ੍ਹਾਂ ਤੁਸੀਂ ਖੁਦਾ ਦੇ ਕਲਾਮ ਨੂੰ ਆਪਣੀ ਰੀਤ ਨਾਲ ਜਿਹਨੂੰ ਤੁਸਾਂ ਜਾਰੀ ਕੀਤਾ ਹੈ ਝੂਠਿਆਂ ਕਰਦੇ ਹੋ। ਤੇ ਹੋਰ ਬਤੇਰੇ ਇਹੋ ਜਿਹੇ ਕੰਮ ਤੁਸੀਂ ਕਰਦੇ ਹੋ। ਤੇ ਉਸ ਲੋਕਾਂ ਨੂੰ ਫੇਰ ਕੋਲ ਸੱਦ ਕੇ ਆਖਿਆ, ਤੁਸੀਂ ਸਾਰੇ ਮੇਰੀ ਸੁਣੋ ਤੇ ਸਮਝੋ। ਅਜਿਹੀ ਕੋਈ ਸ਼ੈ ਬੰਦੇ ਦੇ ਬਾਹਰੋਂ ਨਹੀਂ ਹੈ ਜਿਹੜੀ ਉਹਦੇ ਅੰਦਰ ਜਾ ਕੇ ਉਹਨੂੰ ਪਲੀਤ ਕਰ ਸਕੇ, ਪਰ ਜਿਹੜੀਆਂ ਸ਼ੈਵਾਂ ਉਹਦੇ ਅੰਦਰੋਂ ਨਿਕਲਦੀਆਂ ਨੇ ਸੋ ਇਹ ਹੀ ਬੰਦੇ ਨੂੰ ਪਲੀਤ ਕਰਦੀਆਂ ਨੇ। ਜਿਹਦੇ ਸੁਣਨ ਦੇ ਕੰਨ ਹੋਣ ਸੁਣੇ। ਜਦੋਂ ਭੀੜ ਦੇ ਕੋਲੋਂ ਘਰ ਵਿੱਚ ਗਿਆ ਉਹਦੇ ਸ਼ਾਗਿਰਦਾਂ ਉਹਨੂੰ ਉਹ ਤਮਸੀਲ ਪੁੱਛੀ ਤੇ ਉਹਨਾਂ ਨੂੰ ਆਖਿਆ, ਤੁਸੀਂ ਵੀ ਅਜੇ ਬੇਸਮਝ ਹੋ? ਤੁਸੀਂ ਨਹੀਂ ਸਮਝੇ ਵੀ ਜੋ ਕੁਝ ਬਾਹਰੋਂ ਬੰਦੇ ਦੇ ਅੰਦਰ ਜਾਂਦਾ ਏ ਉਹਨੂੰ ਪਲੀਤ ਨਹੀਂ ਕਰ ਸਕਦਾ
ਕਿਉਂ ਜੋ ਉਹ ਉਹਦੇ ਮਨ ਵਿੱਚ ਨਹੀਂ ਪਹੁੰਚਦਾ, ਪਰ ਢਿੱਡ ਵਿੱਚ ਜਾਂਦਾ ਏ ਤੇ ਰੂੜੀ ਉੱਤੇ ਸੁੱਟਿਆ ਜਾਂਦਾ ਹੈ। ਇਹ ਆ ਕੇ ਉਹ ਸਾਰੀ ਖੁਰਾਕ ਨੂੰ ਪਾਕ ਠਹਿਰਾਇਆ। ਫਿਰ ਉਸ ਆਖਿਆ ਵੀ ਜੋ ਬੰਦੇ ਦੇ ਅੰਦਰੋਂ ਨਿਕਲਦਾ ਏ ਉਹ ਬੰਦੇ ਨੂੰ ਪਲੀਤ ਕਰਦਾ ਏ, ਕਿਉਂ ਜੋ ਅੰਦਰੋਂ ਯਾਨੀ ਬੰਦਿਆਂ ਦੇ ਮੂੰਹੋਂ ਹੀ ਬੁਰੇ ਖਿਆਲ ਨਿਕਲਦੇ ਨੇ। ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲਾਲਚ, ਸ਼ਰਾਰਤਾਂ, ਫਰੇਬ, ਮਸਤੀ, ਬੁਰੀ ਨਜ਼ਰ, ਕੁਫਰ, ਸ਼ੇਖੀ ਤੇ ਬੇਅਕਲੀ, ਇਹ ਸਾਰੀਆਂ ਬੁਰੀਆਂ ਸ਼ੈਵਾਂ ਅੰਦਰੋਂ ਨਿਕਲਦੀਆਂ ਤੇ ਬੰਦੇ ਨੂੰ ਪਲੀਤ ਕਰਦੀਆਂ ਨੇ। ਕਾਠ, ਇੱਕ ਔਰਤ ਦੀ ਧੀ, ਮੱਤੀ 15 ਬਾਬ 21 ਐਤ ਤੋਂ ਲੈ ਕੇ 28 ਐਤ ਤੀਕਰ। ਤੇ ਯਿਸੂ ਉਥੋਂ ਟੁਰ ਕੇ ਸੂਰ ਤੇ ਸਿਦਾ ਦੇ ਇਲਾਕੇ ਵਿੱਚ ਗਿਆ ਤੇ ਵੇਖੋ ਇੱਕ ਕਨਾਨੀ ਔਰਤ ਉਸ ਪਾਸੇ ਵੱਲੋਂ ਆ ਕੇ ਚਚਲਾ ਕੇ ਆਖਣ ਲੱਗੀ, ਭਈ ਐ ਖੁਦਾਵੰਦ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ, ਮੇਰੀ ਧੀ ਦਾ ਭੂਤ ਚੰਬੜਨ ਦੇ ਸਬਬ ਬੁਰਾ ਹਾਲ ਏ। ਪਰ ਉਸ ਉਹਨੂੰ ਕੁਝ ਜਵਾਬ ਨਾ ਦਿੱਤਾ। ਤਦ ਉਹਦੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਅਰਜ਼ ਕੀਤੀ ਭਈ ਉਹਨੂੰ ਵਿਦਿਆ ਕਰ, ਕਿਉਂ ਜੋ ਉਹ ਸਾਡੇ ਮਗਰ ਕੁਰਲਾਂਦੀ ਏ। ਪਰ ਉਸ ਜਵਾਬ ਦਿੱਤਾ, ਮੈਂ ਇਸਰਾਈਲ ਦੇ ਘਰ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਬਾਝੋਂ ਹੋਰ ਕਿਸੇ ਵੱਲ ਨਹੀਂ ਘੱਲਿਆ ਗਿਆ। ਪਰ ਉਹ ਆਈ ਤੇ ਉਹਦੇ ਅੱਗੇ ਸਜਦਾ ਕਰਕੇ ਆਖਿਆ, ਖੁਦਾਵੰਦ ਮੇਰੀ ਮਦਦ ਕਰ। ਤਦ ਉਸ ਜਵਾਬ ਦਿੱਤਾ, ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣੀ ਚੰਗੀ ਨਹੀਂ। ਉਸ ਆਖਿਆ, ਹਾਂ ਖੁਦਾਵੰਦ, ਪਰ ਕੁੱਤੇ ਵੀ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿੱਗੇ ਹੋਏ ਭੂਰੇ ਭਾਰੇ ਖਾ ਲੈਂਦੇ ਨੇ। ਤਦ ਯਿਸੂ ਉਹਨੂੰ ਜਵਾਬ ਦਿੱਤਾ, ਐ ਬੀਬੀ, ਤੇਰਾ ਈਮਾਨ ਬੜਾ ਏ, ਜੋ ਜਿਵੇਂ ਤੂੰ ਚਾਹਨੀ ਏ ਤੇਰੇ ਲਈ ਤਿਵੇਂ ਹੀ ਹੋਵੇ। ਉਸੇ ਘੜੀ ਉਹਦੀ ਧੀ ਚੰਗੀ ਭਲੀ ਹੋ ਗਈ। ਬਾਠ, ਗੂੰਗਾ ਤੇ ਥੱਥਾ, ਮਰਕਸ 7 ਬਾਬ ਉਹਦੀ 31 ਐਤ ਤੋਂ ਲੈ ਕੇ 37 ਐਤ ਤੱਕ। ਤੇ ਫਿਰ ਉਹ ਸੂਰ ਦੀਆਂ ਹੱਦਾਂ ਤੋਂ ਨਿਕਲਿਆ ਤੇ ਸਿਦਾ ਦੇ ਰਾਹ ਦਿਪਕਲਸ ਦੀਆਂ ਹੱਦਾਂ ਦੇ ਵਿੱਚੋਂ ਦੀ ਹੋ ਕੇ ਗਲੀਲ ਦੇ ਸਮੁੰਦਰ ਨੂੰ ਆਇਆ। ਤੇ ਲੋਕਾਂ ਇੱਕ ਬੋਲੇ ਨੂੰ ਜਿਹਦੀ ਜੀਭ ਥਥਲਾਂਦੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਭਈ ਉਹ ਉਹਦੇ ਉੱਤੇ ਹੱਥ ਰੱਖੇ। ਤੇ ਉਹ ਉਹਨੂੰ ਭੀੜ ਤੋਂ ਵੱਖਰਾ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਦਿੱਤੀਆਂ ਤੇ ਥੁੱਕ ਕੇ ਉਹਦੀ ਜੀਭ ਨੂੰ ਛੂਹਿਆ ਤੇ ਅਸਮਾਨ ਵੱਲ ਵੇਖ ਕੇ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜੀਭ ਦੀ ਗੰਢ ਖੁੱਲ ਗਈ ਤੇ ਉਹ ਸਾਫ਼ ਬੋਲਣ ਲੱਗਾ। ਤੇ ਉਹਨਾਂ ਨੂੰ ਤਾਕੀਦ ਕੀਤੀ ਭਈ ਕਿਸੇ ਨੂੰ ਨਾ ਦੱਸਣਾ। ਜਿੰਨੀ ਉਹਨਾਂ ਨੂੰ ਤਾਕੀਦ ਕੀਤੀ ਓਨਾ ਹੀ ਸਗੋਂ ਉਹ ਉਸ ਗੱਲ ਨੂੰ ਹੋਰ ਵੀ ਬਹੁਤ ਮਸ਼ਹੂਰ ਕਰਦੇ ਰਹੇ। ਤੇ ਲੋਕਾਂ ਬੜੇ ਹੈਰਾਨ ਹੋ ਕੇ ਆਖਿਆ, ਇਹ ਸਭ ਕੁਝ ਚੰਗਾ ਕੀਤਾ ਏ, ਭਈ ਬੋਲਿਆਂ ਨੂੰ ਸੁਣਨ ਦੀ ਤੇ ਗੂੰਗਿਆਂ ਨੂੰ ਬੋਲਣ ਦੀ ਤਾਕਤ ਦਿੰਦਾ ਏ। 63 4000, ਮਰਕਸ 8 ਬਾਬ ਉਹਦੀ 1 ਐਤ ਤੋਂ ਲੈ ਕੇ 9 ਐਤ ਤੀਕਰ। ਉਹਨਾਂ ਦਿਨਾਂ ਵਿੱਚ ਜਦੋਂ ਫਿਰ ਵੱਡੀ ਭੀੜ ਇਕੱਠੀ ਹੋ ਗਈ ਤੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਸੀ ਤੇ ਉਸ ਆਪਣੇ ਸ਼ਾਗਿਰਦਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਏ, ਕਿਉਂ ਜੋ ਹੁਣ 3 ਦਿਨ ਹੋਏ ਨੇ ਭਈ ਉਹ ਮੇਰੇ ਨਾਲ ਰਹੇ ਨੇ ਤੇ ਉਹਨਾਂ ਕੋਲ ਕੁਝ ਖਾਣ ਨੂੰ ਨਹੀਂ ਏ। ਤੇ ਜੇ ਮੈਂ ਉਹਨਾਂ ਨੂੰ ਭੁੱਖਿਆਂ ਘਰ ਨੂੰ ਟੋਰਾਂ ਤੇ ਰਾਹ ਵਿੱਚ ਵੀ ਮੰਦੇ ਪੈ ਜਾਣਗੇ। ਤੇ ਉਹਨਾਂ ਵਿੱਚੋਂ ਕਈ ਦੂਰੋਂ ਆਏ ਹੋਏ ਨੇ। ਤੇ ਉਹਦੇ ਸ਼ਾਗਿਰਦਾਂ ਉਹਨੂੰ ਜਵਾਬ ਦਿੱਤਾ ਵੀ ਕਿੱਥੋਂ ਇਸ ਉਜਾੜ ਵਿੱਚ ਕੋਈ ਇਹਨਾਂ ਨੂੰ ਰੋਟੀ ਨਾਲ ਰਜਾ ਸਕੇਗਾ। ਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ।
ਉਹ ਆਖਣ ਲੱਗੇ 7। ਫਿਰ ਉਸ ਲੋਕਾਂ ਨੂੰ ਹੁਕਮ ਕੀਤਾ ਭਈ ਜ਼ਮੀਨ ਉੱਤੇ ਬਹਿ ਜਾਣ ਤੇ ਉਹੀ 7 ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਤੋੜੀਆਂ ਤੇ ਆਪਣੇ ਸ਼ਾਗਿਰਦਾਂ ਨੂੰ ਦਿੱਤੀਆਂ ਭਈ ਉਹ ਉਹਨਾਂ ਦੇ ਅੱਗੇ ਰੱਖਣ। ਤੇ ਉਹਨਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ। ਉਹਨਾਂ ਦੇ ਕੋਲ ਥੋੜੀਆਂ ਜੀਆਂ ਨਿੱਕੀਆਂ ਮੱਛੀਆਂ ਸਨ, ਸੋ ਉਹਨਾਂ ਤੇ ਬਰਕਤ ਮੰਗ ਕੇ ਆਖਿਆ ਵੀ ਇਹ ਵੀ ਉਹਨਾਂ ਦੇ ਅੱਗੇ ਰੱਖੋ। ਸੋ ਉਹਨਾਂ ਖਾਧਾ ਤੇ ਰੱਜ ਗਏ ਤੇ ਬਚਿਆ ਹੋਇਆ ਟੋਕਰਾਂ ਨਾਲ ਉਹਨਾਂ 7 ਟੋਕਰੇ ਭਰੇ ਹੋਏ ਚੁੱਕ ਲੈ। ਉਹ 4,000 ਬੰਦੇ ਸਨ। ਫਿਰ ਉਹਨਾਂ ਨੂੰ ਤੋੜ ਦਿੱਤਾ।